ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਅੱਜ ਕੱਲ੍ਹ ਜਿਹੜਾ ਸਾਡਾ ਪੰਜਾਬੀ ਸਿਨੇਮਾ ਬਹੁਤ ਜ਼ਿਆਦਾ ਗਰੋ ਕਰ ਰਿਹਾ, ਸਾਡੀ ਮਿਊਜ਼ਿਕ ਇੰਡਸਟਰੀ ਕਾਫੀ ਗਰੋ ਕਰ ਰਹੀ ਆ ਤੇ ਬਹੁਤ ਸਾਰੇ ਲੋਕ ਨਵੇਂ ਚਿਹਰੇ ਤੇ ਪੁਰਾਣੇ ਚਿਹਰੇ ਜਿਹੜੇ ਅਸੀਂ ਭੁੱਲ ਗਏ ਸੀ ਉਹ ਦੁਬਾਰਾ ਆ ਰਹੇ ਆ ਤੇ ਕੁਝ ਨਵੇਂ ਚਿਹਰੇ ਵੀ ਸਾਡੀ ਇੰਡਸਟਰੀ ਦੇ ਵਿੱਚ ਆ ਰਹੇ ਆ। ਸੋ ਅੱਜ ਇਸੇ ਤਰ੍ਹਾਂ ਦਾ ਹੀ ਇੱਕ ਚਿਹਰਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨ ਫਿਊਚਰ ਜਾਂ 2020 ਕਹਿ ਲਈਏ ਜਾਂ 2021 ਕਹਿ ਲਈਏ ਸਾਡੇ ਲਈ ਇੱਕ ਬਹੁਤ ਖਾਸ ਚੀਜ਼ ਉਹ ਦੁਬਾਰਾ ਲੈ ਕੇ ਆ ਰਹੇ ਨੇ। ਸੋ ਮੇਰੇ ਨਾਲ ਅੱਜ ਮੌਜੂਦ ਨੇ ਸਿਮਰਨ ਸਿੱਧੂ। ਬੇਸਿਕਲੀ ਹੀ ਬਿਲੋਂਗਸ ਟੂ ਯੂਕੇ, ਇੰਗਲੈਂਡ ਤੋਂ ਬਿਲੋਂਗ ਕਰਦੇ ਆ, ਸਾਡੇ ਪੰਜਾਬੀ ਭਰਾ ਨੇ ਤੇ ਇੱਕ ਸਿਨੇਮਾ ਲਵਰ ਨੇ। ਅੱਜ ਇਹਨਾਂ ਨਾਲ ਇੱਥੇ ਬੈਠਣ ਦਾ ਕਾਰਨ ਕੀ ਹੈ? ਬੈਠਣ ਦਾ ਕਾਰਨ ਇਹ ਹੈ ਕਿ ਤੁਹਾਨੂੰ ਯਾਦ ਹੋਣਾ ਕਿ 10 ਜੁਲਾਈ 1981 ਨੂੰ ਯਾਨੀ ਕਿ 1981 ਦੇ ਵਿੱਚ ਇੱਕ ਫਿਲਮ ਆਈ ਸੀ, ਪੰਜਾਬੀ ਸੁਪਰ ਡੁਪਰ ਹਿੱਟ ਫਿਲਮ ਚੰਨ ਪਰਦੇਸੀ। ਸੋ ਇਹ ਮੂਵੀ ਤੁਹਾਨੂੰ ਪਤਾ ਕਿ ਇਸ ਮੂਵੀ ਨੇ ਇੱਕ ਟ੍ਰੈਂਡ ਸੈੱਟ ਕੀਤਾ ਤੇ ਹਰ ਪੰਜਾਬੀ ਜਿਹੜਾ ਕਿ ਸਿਨੇਮਾ ਨੂੰ ਪਿਆਰ ਕਰਦਾ ਜਾਂ ਫਿਲਮਾਂ ਦੇਖਦਾ ਹੈ, ਅਗਰ ਉਸਨੇ ਚੰਨ ਪਰਦੇਸੀ ਨਹੀਂ ਦੇਖੀ ਤਾਂ ਮੈਨੂੰ ਲੱਗਦਾ ਉਸਨੇ ਫਿਰ ਫਿਲਮਾਂ ਹੀ ਨਹੀਂ ਵੇਖੀਆਂ ਤੇ ਈਵਨ ਹਰ ਇੱਕ ਪੰਜਾਬੀ ਨੇ ਵੇਖੀ ਜ਼ਰੂਰ ਆ। ਸੋ ਸਿਮਰਨ ਸਿੱਧੂ ਇਜ਼ ਅ ਪਰਸਨ ਜਿਹੜੇ ਕਿ ਹੁਣ ਉਸ ਫਿਲਮ ਦੇ ਪਾਰਟ 2 ਦੇ ਉੱਪਰ ਕੰਮ ਕਰ ਰਹੇ ਨੇ। ਮੀਨਸ ਇਹ ਐਜ਼ ਅ ਰਾਈਟਰ, ਐਜ਼ ਅ ਡਾਇਰੈਕਟਰ ਇਹਨਾਂ ਦੀ ਕੋਸ਼ਿਸ਼ ਹੈ ਜਿਹੜੀ ਕਿ ਚੱਲ ਰਹੀ ਹੈ ਲਗਾਤਾਰ ਕਿ ਸਾਡੇ ਲਈ ਹੁਣ ਉਸ ਲੈਜੈਂਡਰੀ ਫਿਲਮ ਨੂੰ ਦੁਬਾਰਾ ਲੈ ਕੇ ਆਉਣ ਜਿਹਦਾ ਨਾਮ ਚੰਨ ਪਰਦੇਸੀ 2 ਜਾਂ ਕੁਛ ਵੀ, ਬਟ ਚੰਨ ਪਰਦੇਸੀ ਜ਼ਰੂਰ ਟਾਈਟਲ ਦੇ ਵਿੱਚ ਸ਼ਾਮਿਲ ਹੋਵੇਗਾ। ਰੀਸੈਂਟਲੀ ਸਿਮਰਨ ਸਿੱਧੂ ਹੀ ਕੇਮ ਫਰੋਮ ਯੂਕੇ ਤੇ ਇਹਨਾਂ ਦੀ ਇੱਕ ਫਿਲਮ ਹੈ ਜਿਹੜੀ ਉਹ ਰੇਨ, ਇੱਕ ਸ਼ਾਰਟ ਮੂਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ, ਜਿਸ ਨੂੰ ਤਕਰੀਬਨ 8 ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ ਨੇ ਤੇ ਉਹਦਾ ਟ੍ਰੇਲਰ ਦਾ ਲਿੰਕ ਅਸੀਂ ਬਾਇਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪੂਰੀ ਫਿਲਮ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੋੜੇ ਟਾਈਮ ਤੋਂ ਬਾਅਦ। ਤੇ ਰੇਨ ਨੂੰ 8 ਇੰਟਰਨੈਸ਼ਨਲ ਅਵਾਰਡ ਮਿਲੇ ਨੇ ਤੇ ਰੀਸੈਂਟਲੀ ਜਿਹੜਾ ਸਭ ਤੋਂ ਵੱਡਾ ਅਵਾਰਡ ਉਸ ਫਿਲਮ ਨੂੰ ਮਿਲਿਆ ਹੈ ਉਹ ਹੈਗਾ ਰੈਮੀ ਅਵਾਰਡ, ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਆਸਕਰ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਅਵਾਰਡ ਆਉਂਦਾ ਹੈ ਉਹ ਰੈਮੀ ਅਵਾਰਡ ਆਉਂਦਾ ਹੈ ਫਿਲਮ ਮੇਕਿੰਗ ਦੇ ਵਿੱਚ, ਜੋ ਕਿ ਸਿਮਰਨ ਸਿੱਧੂ ਹੋਣਾ ਨੂੰ ਮਿਲਿਆ ਹੈ। ਸੋ ਆਓ ਫਿਰ ਕਰਦੇ ਹਾਂ ਕੁਝ ਖਾਸ ਗੱਲਾਂ ਸਿਮਰਨ ਸਿੱਧੂ ਦੇ ਨਾਲ ਕਿ ਕਿਸ ਤਰ੍ਹਾਂ ਇਹਨਾਂ ਨੇ ਸੋਚਿਆ। ਇੱਕ ਗੱਲ ਹੋਰ ਮੈਂ ਐਡ ਕਰਦਾ, ਬਿਕੋਜ਼ ਇਹਨਾਂ ਦੇ ਜਿਹੜੇ ਫਾਦਰ ਨੇ ਉਹ ਹਿੱਸਾ ਸੀ ਪਹਿਲੀ ਚੰਨ ਪਰਦੇਸੀ ਫਿਲਮ ਬਣਾਉਣ ਦੇ ਵਿੱਚ। ਬਾਕੀ ਜਿਹੜੀ ਹਿਸਟਰੀ ਉਹ ਇਹ ਆਪ ਹੀ ਦੱਸਣਗੇ, ਮੈਂ ਨਹੀਂ ਦੱਸੂਗਾ। ਤੇ ਆਓ ਕਰਦੇ ਹਾਂ ਕੁਝ ਖਾਸ ਗੱਲਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸੋ ਸਿਮਰਨ ਭਾਜੀ, ਸਭ ਤੋਂ ਪਹਿਲਾਂ ਸਵਾਗਤ ਇੰਡੀਆ ਦੇ ਵਿੱਚ। ਥੈਂਕ ਯੂ ਵੈਰੀ ਮਚ। ਥੈਂਕ ਯੂ। ਤੇ ਰੇਨ ਦੀ ਗੱਲ ਕਰ ਲਈ ਸਭ ਤੋਂ ਪਹਿਲਾਂ, ਤੁਹਾਡੀ ਜਿਹੜੀ ਸ਼ਾਰਟ ਫਿਲਮ ਆ ਹਾਂਜੀ, ਰੇਨ ਬਣਾਈ ਤੁਸੀਂ, ਇਹ ਆਈਡੀਆ ਕਿੱਥੋਂ ਆਇਆ? ਕਿਉਂ ਲੱਗਿਆ ਵੀ ਇਸ ਟੌਪਿਕ ਦੇ ਉੱਪਰ ਮੈਨੂੰ ਫਿਲਮ ਬਣਾਉਣੀ ਚਾਹੀਦੀ ਹੈ? ਬਿਲਕੁਲ। ਐਕਚੁਅਲੀ ਭਾਜੀ ਆਈਡੀਆ ਹੁਣ ਅਸੀਂ ਐਕਚੁਅਲੀ ਮੈਂ ਆਪਣੇ ਸਹੁਰੇ ਘਰ ਬੈਠਾ ਹਾਂ ਤੇ ਐਕਚੁਅਲੀ ਇਸ ਕਮਰੇ ਦੇ ਵਿੱਚ ਹੀ ਆਈਡੀਆ ਸ਼ੁਰੂ ਹੋਇਆ ਸੀਗਾ ਜੀ। ਮੈਂ ਆਪਣੇ ਬ੍ਰਦਰ ਇਨ ਲਾਅ ਨਾਲ ਇੱਥੇ ਬੈਠਾ ਸੀਗਾ, ਵਰਿੰਦਰ ਢਿੱਲੋਂ, ਤੇ ਮੇਰੇ ਵਾਈਫ ਵੀ ਇੱਥੇ ਸੀਗੀ ਉਸ ਐਟ ਦੈਟ ਟਾਈਮ। ਅਸੀਂ ਉੱਦਾਂ ਹੀ ਰਾਤ ਤੱਕ ਅਸੀਂ ਜਿੱਦਾਂ ਅਸੀਂ ਕਰਦੇ ਗੱਲਾਂ ਕਰਦੇ ਰਹੇ ਅਬਾਊਟ ਇੱਧਰ ਉੱਧਰ ਦੀਆਂ ਗੱਲਾਂ ਐਵਰੀਥਿੰਗ। ਤੇ ਹੁਣ ਜਿਹੜੇ ਮੇਰੇ ਭਾਜੀ ਆ ਉਹ ਬਹੁਤ ਜ਼ਿਆਦਾ ਇੱਕ ਸੈਂਸਿਟਿਵ ਬੰਦੇ ਆ, ਸੋਸ਼ਲ ਕੰਮ ਵੀ ਕਰਦੇ ਆ ਐਂਡ ਉਹਨਾਂ ਨੇ ਕਈ ਮਤਲਬ ਲੋਕਾਂ ਦੇ ਨਾਲ ਰਲ ਮਿਲਦੇ ਰਹਿੰਦੇ ਆ। ਹੀ ਸੀਜ਼ ਕੇ ਲੋਕਾਂ ਦਾ ਹਾਲਾਤ ਕੀ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਮੈਨੂੰ ਪਤਾ ਕਿ ਤੁਹਾਨੂੰ ਭਾਵੇਂ ਇੱਕ ਦਿਨ ਤੁਸੀਂ ਇਸ ਟੌਪਿਕ ਦੇ ਉੱਪਰ ਕੁਛ ਕਰ ਸਕਦੇ ਆ ਕੁਛ, ਪਰ ਕਹਿੰਦੇ ਕਿ ਮੇਰੇ ਦਿਮਾਗ ਦੇ ਅੰਦਰ ਇੱਕ ਨਾ ਇਮੇਜ, ਇੱਕ ਤਸਵੀਰ ਟਿਕੀ ਹੋਈ ਹੈ ਕਿ ਇੱਕ ਕਿਸਾਨ ਆ ਆਪਣੇ ਫੀਲਡ ਦੇ ਵਿੱਚ ਖੜਾ ਆ ਤੇ ਉੱਪਰ ਆਸਮਾਨ ਵੱਲ ਦੇਖ ਰਿਹਾ ਤੇ ਇੰਤਜ਼ਾਰ ਕਰ ਰਿਹਾ ਕਿ ਮੀਂਹ ਕਦੋਂ ਪਾਊ। ਤੇ ਉਹ ਕਿਤੇ ਨਾ ਕਿਤੇ ਜਿਹੜਾ ਇਮੇਜ ਆ ਉਹ ਜਾ ਕੇ ਮੇਰੇ ਦਿਮਾਗ 'ਚ ਵੀ ਟਿਕ ਗਈ, ਇੱਕ ਹੌਂਟਿੰਗ ਜੀ ਇਮੇਜ ਬਣ ਗਈ। ਤੇ ਫਿਰ ਕਈ ਸਾਲ ਬਾਅਦ ਐਕਚੁਅਲੀ ਮੈਂ ਕਰਨਾ ਚਾਹੁੰਦਾ ਸੀ ਫਿਲਮ ਪੰਜਾਬੀਆਂ ਬਾਰੇ ਯੂਕੇ ਦੇ ਵਿੱਚ ਸ਼ਾਰਟ ਫਿਲਮ, ਤੇ ਮੈਂ ਇੱਥੇ ਇੰਡੀਆ ਆ ਰਿਹਾ ਸੀ ਫॉर ਇੱਕ ਫੈਮਿਲੀ ਟ੍ਰਿਪ ਕਿ ਪਰਿਵਾਰ ਨੂੰ ਮਿਲਣ ਤੇ ਸਾਰਾ ਕੁਛ। ਤੇ 10 ਦਿਨ ਤੋਂ ਪਹਿਲਾਂ ਟਿਕਟ ਸਾਰਾ ਕੁਛ ਬੁੱਕਡ ਸੀਗੇ ਤੇ 10 ਦਿਨ ਆਉਣ ਤੋਂ ਪਹਿਲਾਂ ਜਸਕੀਰਤ ਮੇਰੀ ਵਾਈਫ ਮੁੜ ਕੇ ਮੈਨੂੰ ਕਹਿੰਦੀ ਕਿ ਸਿਮਰਨ ਇੰਡੀਆ ਅਸੀਂ ਜਾ ਰਹੇ ਹਾਂ, ਇੰਡੀਆ 'ਚ ਤੁਸੀਂ ਫਿਲਮਾਂ ਬਣਾਉਣਾ ਚਾਹੁੰਦੇ ਨੇ, ਤੁਸੀਂ ਉੱਥੇ ਆਪਣਾ ਟੈਸਟ ਕਿਉਂ ਨਹੀਂ ਕਰਦੇ ਕਿ ਇੱਥੇ ਮੇਰੇ ਕੋਲ ਫਿਲਮ ਬਣ ਹੋਗੀ ਕਿ ਨਹੀਂ। 3 ਫਿਲਮਾਂ ਮੈਂ ਬਣਾ ਚੁੱਕਿਆ ਸੀ ਇੰਗਲੈਂਡ ਦੇ ਵਿੱਚ, ਲੰਡਨ ਫਿਲਮ ਸਕੂਲ ਦੇ ਵਿੱਚ ਮੈਂ 2 ਬਣਾਈਆਂ ਸੀ, ਮੈਂ ਉੱਥੇ ਸਟੂਡੈਂਟ ਸੀਗਾ, MA ਫਿਲਮ ਮੇਕਿੰਗ ਕਰ ਰਿਹਾ ਸੀ। ਮੈਂ ਕਿਹਾ ਕਿ ਤੁਸੀਂ ਹੁਣ ਜਾਣਾ, ਤੁਸੀਂ ਉੱਥੇ ਕਿਉਂ ਨਹੀਂ ਬਣਾਉਂਦੇ? ਮੈਂ ਕਿਹਾ ਗੱਲ ਹੁਣ ਤੇਰੀ ਠੀਕ ਹੈ ਪਰ ਰਹਿ ਗਏ ਤਾਂ ਦਿਨ 10। ਤੇ ਉਸੇ ਦਿਨ ਹੀ ਫਿਰ ਅਸੀਂ ਸੋਚਣਾ ਕਿ ਯਾਰ ਕਿਸ ਟੌਪਿਕ 'ਤੇ ਕਰੀਏ। ਤੇ ਜਸਕੀਰਤ ਕਹਿੰਦੀ ਉਹ ਜਿਹੜਾ ਟੌਪਿਕ ਉਹ ਜਿਹੜਾ ਸੀਗਾ, ਮੈਂ ਕਿਹਾ ਮੈਂ ਵੀ ਇਹੀ ਗੱਲ ਉਹ ਵੀ ਮੇਰੇ ਮਨ 'ਚ ਹਜੇ ਘੁੰਮ ਰਹੀ ਸੀ ਗੱਲ ਕਿਤੇ ਨਾ ਕਿਤੇ। ਤੇ ਫਿਰ ਮੈਂ ਨਾ 10 ਦਿਨਾਂ ਦੇ ਵਿੱਚ ਸਕ੍ਰਿਪਟ ਲਿਖੀ
ਐਕਚੁਅਲੀ ਜਿੱਦਾਂ ਅਸੀਂ ਬੋਰਡਿੰਗ ਪਾਸਿਸ ਮੈਂ ਪ੍ਰਿੰਟ ਕਰ ਰਹੇ ਸੀ, ਨਾਲ ਦੇ ਨਾਲ ਮੈਂ ਸਕ੍ਰਿਪਟ ਦੀ ਪਹਿਲੀ ਡਰਾਫਟ ਮੈਂ ਪ੍ਰਿੰਟ ਕਰ ਰਿਹਾ ਸੀ। ਕੀ ਬਾਤ। ਤੇ ਜਦੋਂ ਅਸੀਂ ਉਹ ਵੀ ਮੈਂ ਬੈਗ 'ਚ ਪਾਏ, ਫਿਰ ਜਦੋਂ ਅਸੀਂ ਫਲਾਈਟ ਤੇ ਪਹੁੰਚੇ ਉੱਥੇ ਮੈਂ ਇੱਕ ਸਕ੍ਰਿਪਟ ਕੱਢ ਕੇ ਮੈਂ ਆਪਣੀ ਵਾਈਫ ਨੂੰ ਦਿਖਾਇਆ ਸਕ੍ਰਿਪਟ। ਉਹ ਫਸਟ ਟਾਈਮ ਉਹ ਫਸਟ ਡਰਾਫਟ ਪੜ੍ਹੀ, ਉਹਨੂੰ ਵਧੀਆ ਲੱਗਿਆ। ਫਿਰ ਅਸੀਂ ਇੰਡੀਆ ਪਹੁੰਚਦੇ ਅਸੀਂ ਸ਼ੁਰੂ ਹੋ ਗਏ ਉਹਦੀ ਪ੍ਰੋਡਕਸ਼ਨ ਕਰਨੀ। ਤੇ ਇਹੀ ਕਮਰਾ ਸਾਡਾ ਸੀਗਾ ਆਪਣਾ ਪ੍ਰੋਡਕਸ਼ਨ ਆਫਿਸ। ਤੇ ਫਿਰ ਉਸ ਤੋਂ ਬਾਅਦ ਬੇਸਿਕਲੀ ਫਿਲਮ ਬਣਾਈ ਐਜ਼ ਅ ਟੈਸਟ। ਫਿਰ ਉਸ ਤੋਂ ਬਾਅਦ ਜਦੋਂ ਫਿਲਮ ਕੰਪਲੀਟ ਹੋ ਗਈ, ਇੱਕ ਸੈੱਟ ਤੇ ਵੀ ਵੈਸੇ ਮਤਲਬ ਗੱਲਾਂ ਹੋ ਰਹੀਆਂ ਸੀ ਕਿ ਅਵਾਰਡ ਵਾਰ ਕੇ ਅਵਾਰਡ ਜਿੱਤਨੇ। ਮੈਂ ਐਕਚੁਅਲੀ ਇੰਨਾ ਮਤਲਬ ਆਈ ਡਿਡਨਟ ਥਿੰਕ ਕਿ ਮੈਨੂੰ ਕੋਈ ਉਮੀਦ ਇੱਦਾਂ ਦਾ ਮੈਂ ਰੱਖਿਆ ਹੀ ਨਹੀਂ ਸੀ। ਤੇ ਫਿਰ ਇੱਕ ਸਾਡੇ ਲੋਕਲ ਬੰਦੇ ਉੱਥੇ ਹੈਗੇ ਆ, ਹੁਣ ਪੂਰੇ ਹੋ ਗਏ ਨੇ, ਉਹ ਵੀ ਬੜੇ ਸੋਸ਼ਲ ਵਰਕਰ ਨੇ ਵੱਡੇ, ਹਰਬਿੰਦਰ ਸਿੰਘ ਰਾਣਾ ਫਰੋਮ ਬਰਮਿੰਘਮ। ਤੇ ਹਰਬਿੰਦਰ ਅੰਕਲ ਨੇ ਦੇਖ ਲਈ ਸੀ ਮੇਰੀ ਫਿਲਮ, ਮੈਂ ਉਹਨੂੰ ਦਿਖਾਇਆ ਤੇ ਉਹਨੇ ਕਹਿੰਦਾ ਕਿ ਯਾਰ ਤੂੰ ਇਹਦੇ ਨਾਲ ਕਰ ਕੀ ਰਿਹਾ? ਮੈਂ ਕਿਹਾ ਕਰਨਾ ਕੀ, ਮੈਂ ਇੱਕ ਟੈਸਟ ਸੀਗਾ, ਹੁਣ ਮੈਂ ਜਾ ਕੇ ਕੋਈ ਫੀਚਰ ਫਿਲਮ ਬਣਾਵਾਂ। ਉਹ ਕਹਿੰਦੇ ਫੀਚਰ ਫਿਲਮ ਬਣਾਉਣ ਤੋਂ ਪਹਿਲਾਂ ਤੂੰ ਇਸ ਫਿਲਮ ਨੂੰ ਦੁਨੀਆ ਨੂੰ ਦਿਖਾ, ਤੂੰ ਫੈਸਟੀਵਲ ਦੇ ਵਿੱਚ ਸ਼ਾਮਲ ਕਰ। ਮੈਂ ਕਿਹਾ ਗੱਲ ਵੀ ਤੁਹਾਡੀ ਠੀਕ ਹੈ। ਮੈਂ ਸ਼ਾਮਲ ਕਰਤੇ ਫੈਸਟੀਵਲਸ ਦੇ ਵਿੱਚ। ਮੈਨੂੰ ਕੋਈ ਇੰਨਾ ਉਮੀਦ ਨਹੀਂ ਸੀਗਾ, ਪਰ ਅਸੀਂ 8 ਇੰਟਰਨੈਸ਼ਨਲ ਅਵਾਰਡ ਜਿੱਤੇ ਸੀਗੇ, 8 ਇੰਟਰਨੈਸ਼ਨਲ ਅਵਾਰਡ ਜਿੱਤ ਲਏ। ਫੈਸਟੀਜੀਅਸ LA ਜਿਹੜਾ ਲਾਸ ਐਂਜਲਸ ਹਾਲੀਵੁੱਡ ਦਾ ਇੱਕ ਫੈਸਟੀਵਲ ਹੈ, ਉੱਥੇ ਅਸੀਂ ਬੈਸਟ ਡਰਾਮਾ ਜਿੱਤਿਆ। ਉੱਥੇ ਫੀਚਰ ਫਿਲਮਸ ਵੀ ਸੀਗੇ, ਸ਼ਾਰਟ ਫਿਲਮਸ ਵੀ ਸੀਗੇ। ਉਹ ਫੀਚਰ ਤੇ ਸ਼ਾਰਟਸ ਦੇ ਵਿੱਚੋਂ ਸਾਨੂੰ ਫਿਰ ਵੀ ਬੈਸਟ ਡਰਾਮਾ ਸਾਨੂੰ ਮਿਲਿਆ ਸ਼ਾਰਟ ਫਿਲਮ ਵਾਸਤੇ, ਉਹ ਵੀ ਪੰਜਾਬੀ ਲੈਂਗੁਏਜ ਸ਼ਾਰਟ ਫਿਲਮ। ਤੇ ਓਵਰਕਮ ਫਿਲਮ ਫੈਸਟੀਵਲ ਸਾਨੂੰ ਮਿਲਿਆ ਬੈਸਟ ਫਿਕਸ਼ਨ ਸਟੋਰੀ ਇਨ ਸ਼ਾਰਟ ਫਿਲਮ। ਤੇ ਸਭ ਤੋਂ ਵੱਡੀ ਅਵਾਰਡ ਸਾਡੀ ਰੈਮੀ ਅਵਾਰਡ, ਬੈਸਟ ਡਰਾਮੈਟਿਕ ਸ਼ਾਰਟ ਫਿਲਮ। ਤੇ ਐਂਡ ਰੈਮੀ ਅਵਾਰਡ ਪਿਛਲੇ ਮਤਲਬ ਸਟੀਵਨ ਸਪੀਲਬਰਗ ਵਰਗੇ ਲੈਜੈਂਡਸ ਹਾਲੀਵੁੱਡ ਦੇ, ਫ੍ਰਾਂਸਿਸ ਕੋਪੋਲਾ ਜਿਹਨੇ ਗੋਡਫਾਦਰ ਬਣਾਇਆ, ਤੇ ਜੌਰਜ ਲੂਕਸ ਜਿਹਨੇ ਸਟਾਰ ਵਾਰਸ ਬਣਾਇਆ, ਤੇ ਉਹਨਾਂ ਨੇ ਵੀ ਰੈਮੀ ਅਵਾਰਡਸ ਜਿੱਤ ਚੁੱਕੇ ਆਪਣੇ ਕਰੀਅਰ ਦੇ ਵਿੱਚ। ਸੋ ਦ ਫੈਕਟ ਕਿ ਅਸੀਂ ਪੰਜਾਬੀ ਫਿਲਮ ਲੈ ਕੇ ਅਸੀਂ ਵਾਪਸ ਪੰਜਾਬ ਨੂੰ ਅਸੀਂ ਲਿਆ ਸਕਦੇ ਹਾਂ ਇਹ ਇੰਟਰਨੈਸ਼ਨਲ ਅਵਾਰਡਸ, ਬਹੁਤ ਮਤਲਬ ਸਾਡੇ ਵਾਸਤੇ ਇਟਸ ਵੈਰੀ ਇੱਕ ਹੰਬਲਿੰਗ ਗੱਲ। ਮਤਲਬ ਤੁਸੀਂ ਇੱਕ ਵੀ ਅਵਾਰਡ ਨਹੀਂ ਸੋਚਿਆ ਸੀ, ਪਰ 8 ਮਿਲ ਗਏ, ਬਹੁਤ ਵੱਡੀ ਗੱਲ ਹੈ। ਹਾਂਜੀ ਬਿਲਕੁਲ ਜੀ, ਹਾਂਜੀ। ਤੇ ਹੁਣ ਜਦੋਂ 8 ਅਵਾਰਡ ਤੁਹਾਨੂੰ ਮਿਲ ਚੁੱਕੇ ਨੇ, ਕੀ ਮਾਈਂਡ ਚ ਆਉਂਦਾ ਕਿ ਯਾਰ ਮਤਲਬ ਕੀ ਫੀਲ ਕਰਦੇ ਹੋ ਐਜ਼ ਅ ਡਾਇਰੈਕਟਰ ਕਿ ਯਾਰ 8 ਮਿਲ ਗਏ ਤੇ ਰੈਮੀ ਵਰਗਾ ਅਵਾਰਡ ਮਿਲਣਾ, ਦੈਟਸ ਵੈਰੀ ਬਿਗ ਥਿੰਗ। ਹਾਂਜੀ ਬਿਲਕੁਲ। ਇਹ ਤਾਂ ਐਕਚੁਅਲੀ ਜਦੋਂ ਵੀ ਮੇਰਾ ਨਾਮ ਸਕਰੀਨ ਤੇ ਆਉਂਦਾ ਆ, ਮੈਨੂੰ ਐਕਚੁਅਲੀ ਵਿਸ਼ਵਾਸ ਹੁੰਦਾ ਕਿ ਯਾਰ ਮੈਂ ਬਣਾਇਆ। ਐਂਡ ਆਈ ਐਕਚੁਅਲੀ ਬਲੀਵ ਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਬਣ ਜਾ, ਈਵਨ ਜੇ ਅਸੀਂ ਕਹਿ ਲਓ ਕਿ ਯਾਰ ਕਿਸੇ ਬੰਦੇ ਦੇ ਵਿੱਚ ਟੈਲੈਂਟ ਆ, ਪਰ ਉਹ ਟੈਲੈਂਟ ਦੇ ਬਣਾਉਣ ਵਾਸਤੇ ਤੁਸੀਂ ਬੇਸਿਕਲੀ ਕੁਝ ਕੀਤਾ ਨਹੀਂ ਆ, ਉਹ ਤੁਹਾਡਾ ਪਰਮਾਤਮਾ ਦੀ ਦੇਣ ਆ, ਉਹਨੇ ਤੁਹਾਨੂੰ ਦਿੱਤਾ। ਤੇ ਜਦੋਂ ਸਾਡਾ ਲਾਈਫ ਖਤਮ ਹੋ ਗਿਆ, ਅਸੀਂ ਉਹੀ ਜਿਹੜੇ ਗਿਫਟਸ ਨੇ ਅਸੀਂ ਉਹਨਾਂ ਨੂੰ ਫਿਰ ਉਹਨੂੰ ਹੀ ਵਾਪਸ ਦੇਣੇ ਪੈਂਦੇ ਨੇ। ਸੋ ਇਹ ਟੈਂਪਰੇਰੀ ਚੀਜ਼ਾਂ ਨੇ, ਇਹ ਸਾਰਾ ਸਾਨੂੰ ਕੁਛ ਮਤਲਬ ਕਿ ਦਿੱਤਾ ਗਿਆ। ਤੇ ਜੋ ਵੀ ਸਕਿੱਲ ਮੈਂ ਕਹਿੰਦਾ ਕਿ ਲਾਈਫ ਦੇ ਵਿੱਚ ਮੈਂ ਬਹੁਤ ਚੀਜ਼ਾਂ ਮਾੜਾ ਆ, ਪਰ ਇਸ ਗੱਲ ਮੈਨੂੰ ਪਤਾ ਹੈ ਕਿ ਸਟੋਰੀ ਕਿਵੇਂ ਦੱਸਣੀ ਆ, ਕੈਮਰੇ ਦੇ ਸਾਹਮਣੇ ਲਿਖ ਕੇ ਸਟੋਰੀ ਕਿਵੇਂ ਦੱਸਣੀ ਆ, ਤੇ ਇੱਕ ਫਿਲਾਸਫੀ ਨੂੰ ਅੱਗੇ ਪੇਸ਼ ਕਿਵੇਂ ਕਰਨੀ ਆ। ਇਹ ਦਿਸ ਇਜ਼ ਆਈ ਫੀਲ ਕਿ ਮੇਰਾ ਇੱਕ ਜਿਹੜਾ ਛੋਟਾ ਜਿਹਾ ਕੰਟਰੀਬਿਊਸ਼ਨ ਹੈ ਪੰਜਾਬੀ ਸਿਨੇਮਾ ਵਾਸਤੇ। ਜੀ ਬਿਲਕੁਲ। ਤੇ ਇਹ ਤਾਂ ਸੀ ਗੱਲ ਰੇਨ ਦੀ, ਤੇ ਹੁਣ ਮੇਨ ਟੌਪਿਕ ਮੁੱਦੇ ਤੇ ਆਉਂਦੇ ਆ, ਬਿਕੋਜ਼ ਰੇਨ ਇਹਨਾਂ ਨੇ ਬਣਾਈ, ਨੋ ਡਾਊਟ ਜਿੱਦਾਂ ਕਿ ਮੈਂ ਦੱਸਿਆ ਤੁਹਾਨੂੰ, ਅਸੀਂ ਲਿੰਕ ਦੇ ਦਾਂਗੇ, ਤੁਹਾਨੂੰ ਆਈਡੀਆ ਹੋ ਜੂ, ਤੇ ਪੂਰੀ ਫਿਲਮ ਵੀ ਪ੍ਰੋਵਾਈਡ ਕਰਵਾ ਦਾਂਗੇ। ਤੇ ਚੰਨ ਪਰਦੇਸੀ 2 ਐਜ਼ ਅ ਡਾਇਰੈਕਟਰ, ਐਜ਼ ਅ ਰਾਈਟਰ, ਇਹ ਫਿਲਹਾਲ ਸਕ੍ਰਿਪਟ ਤੇ ਕੰਮ ਚੱਲ ਰਿਹਾ, ਤੇ ਵੈਰੀ ਸੂਨ ਹੋਪ ਸੋ ਕਿ ਫਿਲਮ ਜਿਹੜੀ ਕਿ ਫਲੋਰ ਤੇ ਆਏਗੀ। ਤੇ ਸਿਮਰਨ, ਮੇਰਾ ਸਵਾਲ ਇਹ ਹੈ, ਤੁਸੀਂ ਪੰਜਾਬੀ ਸਿਨੇਮੇ ਨੂੰ ਹੁਣ ਆਪਾਂ ਦੇਖ ਰਹੇ ਕਿ 2009-10 ਤੋਂ ਦੁਬਾਰਾ ਰਿਵਾਈਵ ਹੋਇਆ। ਹਾਂਜੀ। ਕਿੰਨੀਆਂ ਕੁ ਤੁਸੀਂ ਫਿਲਹਾਲ, ਬਿਕੋਜ਼ ਯੂ ਬਿਲੋਂਗਸ ਟੂ ਅ UK, ਤੁਸੀਂ ਉੱਥੋਂ ਦੇ ਬੌਰਨ ਬਰਾਊਟ ਅਪ ਹੋ, ਕਿੰਨੀ ਕੁ ਤੁਸੀਂ ਧਿਆਨ ਰੱਖਦੇ ਹੋ ਪੰਜਾਬੀ ਸਿਨੇਮੇ ਤੇ ਫਿਲਹਾਲ? ਕਿੰਨਾ ਕੁ ਤੁਸੀਂ ਸਮਝਦੇ ਹੋ ਕਿ ਮੈਂ ਨੇੜੇ ਆ ਪੰਜਾਬੀ ਸਿਨੇਮੇ ਦੇ? ਸਾਡੇ ਘਰ ਦੇ ਵਿੱਚ ਥੈਂਕਸ ਟੂ ਮਾਈ ਡੈਡ, ਮੇਰੇ ਫਾਦਰ ਨਾਮ ਡਾਕਟਰ ਚੰਨ ਸਿੰਘ ਸਿੱਧੂ, ਉਹ ਵੀ ਬੇਸਿਕਲੀ ਮੇਰੇ ਪ੍ਰੋਡਿਊਸਰ ਹੀ ਰਹੇ ਆ, ਫਾਈਨੈਂਸਰ ਰਹੇ ਆ। ਉਹਨਾਂ ਦੇ ਸਪੋਰਟ ਦੇ ਬਿਨਾਂ ਇਹ ਸਾਰਾ ਕੁਝ ਨਹੀਂ ਹੋ ਸਕਦਾ ਸੀਗਾ। ਹੋਰ ਕੋਈ ਪਿਓ ਹੁੰਦਾ ਉਹ ਮੈਨੂੰ ਥੱਪੜ ਜਿਹਾ ਮਾਰ ਕੇ ਕਹਿੰਦਾ ਤੂੰ ਆਪਣੇ ਕਿਤਾਬਾਂ ਪੜ੍ਹ, ਤੂੰ ਫਿਲਮਾਂ 'ਚ ਕਿਉਂ ਲੱਗਿਆ? ਪਰ ਉਹਨਾਂ ਦਾ ਪੂਰਾ ਸਪੋਰਟ, ਪੂਰਾ ਜ਼ੋਰ ਉਹਨਾਂ ਦਾ ਲੱਗਿਆ। ਐਂਡ ਬਿਕਾਜ਼ ਉਹ ਵੀ ਫੀਲ ਕਰਦੇ ਨਾ ਕਿ ਅਸੀਂ ਕੋਈ ਮਤਲਬ ਕੋਈ ਵਧੀਆ ਕੰਮ ਕਰੇ, ਕੋਈ ਹਟ ਕੇ ਕੋਈ ਚੰਗਾ ਕੰਮ ਕਰੀਏ, ਸਾਡਾ ਰੋਟੀ ਪਾਣੀ ਮਕਾਨ ਦਾ, ਸਾਰਾ ਕੱਪੜਾ ਮਕਾਨ ਦਾ ਇੰਤਜ਼ਾਮ ਹੋਇਆ ਆ। ਐਂਡ ਵੀ ਫੀਲ ਵੈਰੀ ਲੱਕੀ। ਤੇ ਉਹ ਵੀ ਮੇਰੇ ਵਾਂਗੂ ਸੋਚਦੇ ਕਿ ਅਸੀਂ ਵੀ ਹੁਣ ਕੁਛ ਕਰੀਏ, ਕੋਈ ਸਮਾਜਿਕ ਚੀਜ਼ ਕਰੀਏ। ਤੇ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਸ਼ੁਰੂ ਤੋਂ। ਤੇ ਪੰਜਾਬੀਅਤ ਦਾ ਮਾਹੌਲ ਘਰ ਦੇ ਵਿੱਚ ਬਣਿਆ ਰਿਹਾ। ਪਰ ਐਕਚੁਅਲੀ ਮੇਰਾ ਫੋਕਸ ਸੀਗਾ ਕਿ ਮੈਂ ਸ਼ਾਇਦ LA ਜਾਵਾਂ ਜਾਂ ਲੰਡਨ ਰਵਾਂ, BBC ਨਾਲ ਕੰਮ ਕਰਾਂ, ਜਾਂ ਇੱਦਾਂ ਦੀਆਂ ਮਤਲਬ ਵੈਸਟਰਨ ਚੀਜ਼ਾਂ ਕਰਾਂ, ਕਿਉਂਕਿ ਜਿਹੜੀਆਂ ਇੰਡੀਅਨ ਫਿਲਮਸ ਮੈਂ ਦੇਖ ਚੁੱਕਿਆ ਸੀਗਾ,
ਮੈਨੂੰ ਨਹੀਂ ਲੱਗ ਰਿਹਾ ਸੀ ਕਿ ਮੇਰੇ ਕੋਲੋਂ ਉਸ ਸਟਾਈਲ ਦੇ ਫਿਲਮਸ ਮਤਲਬ ਫਿੱਟ ਹੋਣੀਆਂ ਸੀ। ਮੈਂ ਸੱਤਿਆਜੀਤ ਰੇ ਦੀ ਫਿਲਮ ਬੜੀ ਦੇਖਿਆ ਸੀ, ਮੈਂ ਲਾਈਕ ਵੀ ਬਹੁਤ ਕੀਤਾ। ਉਹ ਮਤਲਬ ਉਹ ਬੰਦਾ ਜੀਨੀਅਸ ਲੈਵਲ ਦਾ ਬੰਦਾ ਸੀ, ਪਰ ਮੈਨੂੰ ਲੱਗੇ ਕਿਤੇ ਮੈਂ ਕਮਰਸ਼ਲੀ ਇਹਦੇ ਨਾਲ ਮੈਂ ਇੱਕ ਕਰੀਅਰ ਬਣਾ ਸਕਾਂ ਇੱਥੇ। ਵੈਰਸ ਵੈਸਟ ਦੇ ਵਿੱਚ ਉਹ ਆ ਰਿਹਾ ਸੀ ਮੈਨੂੰ ਨਜ਼ਰ ਇੱਕ ਮੌਕਾ। ਅਤੇ ਫਿਰ ਜਾ ਕੇ ਜਦੋਂ ਮੈਂ ਫਿਲਮ ਸਕੂਲ ਦੇ ਵਿੱਚ ਗਿਆ, ਫਿਰ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ। ਮੇਰੇ ਵਾਈਫ ਦਾ ਉਹ ਚੰਡੀਗੜ੍ਹ ਤੋਂ ਆ, ਉਹ ਵੀ ਬੜੀ ਫਿਲਮਾਂ ਦਾ ਸ਼ੌਕੀਨ ਹੈ, ਅਤੇ ਉਹ ਮੈਨੂੰ ਦਿਖਾਉਣ ਲੱਗ ਗਈ ਸਿਲੈਕਟ ਕਰ ਕਰਕੇ, ਕਿਊਰੇਟ ਕਰ ਕਰਕੇ ਇੰਡੀਅਨ ਫਿਲਮਸ, ਹਿੰਦੀ, ਪੰਜਾਬੀ, ਸੋ ਔਨ ਐਂਡ ਸੋ ਫੋਰਥ, ਕਮਰਸ਼ੀਅਲ ਫਿਲਮਸ ਜਿਹੜੀਆਂ ਕ੍ਰਿਟੀਕਲੀ ਵੀ ਬਹੁਤ ਵਧੀਆ ਸੀ, ਆਰਟਿਸਟਿਕਲੀ ਵੀ ਬਹੁਤ ਵਧੀਆ ਸੀ। ਅਤੇ ਉਹ ਦੇਖਦੇ ਦੇਖਦੇ ਫਿਰ ਮੈਨੂੰ ਰੀਅਲਾਈਜੇਸ਼ਨ ਹੋਈ ਕਿ ਯਾਰ ਮੈਂ ਤਾਂ ਬਹਾਨਾ ਪਾਲ ਰਿਹਾ ਕਿ ਮੈਂ ਇੰਡੀਆ ਜਾ ਕੇ ਕੰਮ ਕਰਾਂ, ਆਪਣੀ ਮਾਂ ਧਰਤੀ ਕੋਲ ਜਾ ਕੇ ਕੰਮ ਕਰਾਂ ਅਤੇ ਆਪਣੇ ਸਮਾਜ ਵਾਸਤੇ ਕੰਮ ਕਰਾਂ। ਅਤੇ ਜੇ ਇੱਦਾਂ ਦੀਆਂ ਫਿਲਮਾਂ ਬਣ ਰਹੀਆਂ ਨੇ, ਫਿਰ ਮੈਨੂੰ ਵਿਜ਼ਨ ਜਿਹਾ ਆਇਆ ਕਿ ਹਾਂ ਐਕਚੁਅਲੀ ਕਿਤੇ ਨਾ ਕਿਤੇ ਕੰਮ ਸੈੱਟ ਹੋ ਸਕਦਾ ਆ। ਮੈਨੂੰ ਫੀਲਿੰਗ ਫਿਰ ਸੋ ਮੇਰਾ ਜਿਹੜਾ ਨੌਲੇਜ ਆ ਪੰਜਾਬੀ ਸਿਨੇਮਾ ਦਾ, ਮੈਂ ਕਹਾਂਗਾ ਕਿ ਇੰਨਾ ਜ਼ਿਆਦਾ ਵੱਡਾ ਨਹੀਂ ਹੈ, ਮੈਂ ਹਜੇ ਸਿੱਖ ਰਿਹਾ। ਪਰ ਜਿਹੜੀਆਂ ਫਿਲਮਾਂ ਮੈਂ ਦੇਖ ਚੁੱਕਿਆ, ਇੰਕਲੂਡਿੰਗ ਚੰਨ ਪਰਦੇਸੀ, ਤੇ ਜਿਹੜੇ ਮਨਮੋਹਨ ਸਿੰਘ ਦੇ ਫਿਲਮਸ ਰਹੇ, ਜਿਹੜੇ ਪੰਜਾਬੀ ਨਿਊ ਵੇਵ ਦੇ ਸ਼ੁਰੂਆਤ ਦੇ ਵਿੱਚ 2000 ਦੇ ਵਿੱਚ, ਜੀ ਆਇਆਂ ਨੂੰ, ਮੇਰਾ ਐਕਚੁਅਲੀ ਸਭ ਤੋਂ ਫੇਵਰਟ ਉਹਨਾਂ ਦਾ ਫਿਲਮ ਸੀਗਾ ਇੱਕ ਕੁੜੀ ਪੰਜਾਬ ਦੀ, ਆਈ ਥਿੰਕ ਉਹ ਟਾਈਟਲ ਸੀਗਾ, ਬਿਲਕੁਲ, ਜਿਹੜਾ ਉਹਨਾਂ ਦਾ ਸਭ ਤੋਂ, ਮੇਰੇ ਹਿਸਾਬ ਦੇ ਨਾਲ ਸਭ ਤੋਂ ਵਧੀਆ ਉਹਨਾਂ ਦਾ ਫਿਲਮ ਉਹ ਸੀਗਾ, ਇੱਕ ਕੁੜੀ ਪੰਜਾਬ ਦੀ। ਤੇ ਤੁਸੀਂ ਲਾਸਟ ਪੰਜਾਬੀ ਫਿਲਮ ਕਿਹੜੀ ਦੇਖੀ? ਲਾਸਟ ਪੰਜਾਬੀ ਫਿਲਮ ਆਈ ਥਿੰਕ ਇਟ ਵਾਜ਼ ਆਈ ਥਿੰਕ may have been ਸਤਿ ਸ਼੍ਰੀ ਅਕਾਲ ਇੰਗਲੈਂਡ, I think ਐਮੀ ਵਿਰਕ ਦੇ। ਤੇ ਐਂਡ I mean I've ਪਰ ਜਿਹੜਾ ਮੈਂ ਰੀਸੈਂਟਲੀ ਐਕਚੁਅਲੀ ਕਿ ਮੈਂ ਕਿੰਨੀ ਵਾਰੀ ਦੇਖਦਾ, ਹੁਣ ਅੰਨੇ ਕੋੜੇ ਦਾ ਦਾਨ ਫਿਲਮ ਮੈਂ ਦੇਖੀ ਹੈ ਤਕਰੀਬਨ 4 ਵਾਰੀ। ਕੀ ਬਾਤ ਹੈ। ਸੋ ਦੈਟ ਇਨ ਦੈਟ ਸੈਂਸ ਸਭ ਤੋਂ ਰੀਸੈਂਟ ਉਹ ਆ, ਕਿਉਂਕਿ ਮੈਂ ਚੌਥੀ ਵਾਰੀ ਹੁਣੀ ਦੇਖਿਆ। ਸੋ ਇਨ ਦੈਟ ਸੈਂਸ ਅੰਨੇ ਕੋੜੇ ਦਾ ਦਾਨ। ਅਤੇ ਪਰ ਮੈਨੂੰ ਬੜਾ ਵਧੀਆ ਫੀਲ ਹੁੰਦਾ ਕਿ ਪੰਜਾਬੀ ਸਿਨੇਮਾ ਦੇ ਵਿੱਚ ਵੱਖਰੇ ਵੱਖਰੇ ਜੌਨਰਸ ਚੱਲ ਰਹੇ ਆ, ਵੱਖਰੇ ਵੱਖਰੇ ਫਿਲਮ ਮੇਕਰਸ ਦੇ ਆਵਾਜ਼ ਚੱਲ ਰਹੇ ਨੇ, ਅਤੇ ਮੈਨੂੰ ਵੀ ਉਮੀਦ ਮਿਲਦੀ ਕਿ ਸ਼ਾਇਦ ਮੇਰੇ ਆਵਾਜ਼ ਦਾ ਵੀ ਸ਼ਾਇਦ ਸਪੇਸ ਹੋਵੇ ਐਜ਼ ਅ ਫੋਰਨ ਬੋਰਨ ਪੰਜਾਬੀ, ਕਿ ਮੇਰਾ ਵੀ ਇੱਕ ਆਵਾਜ਼ ਸ਼ਾਮਲ ਹੋ ਸਕਦਾ ਇਸ ਡਾਇਲੋਗ ਦੇ ਵਿੱਚ। ਅੱਛਾ ਸਿਮਰਨ ਭਾਜੀ, ਚੰਨ ਪਰਦੇਸੀ 2 ਦੀ ਗੱਲ ਕਰਦੇ ਹਾਂ। ਇਟਸ ਆਈਕੋਨਿਕ ਮੂਵੀ। ਐਜ਼ ਅ ਡਾਇਰੈਕਟਰ, ਐਜ਼ ਅ ਰਾਈਟਰ, ਇਟਸ ਵੈਰੀ ਬਿਗੇਸਟ ਰਿਸਪੋਂਸਿਬਿਲਿਟੀ ਟੂ ਔਨ ਯੂ ਕਿ ਤੁਸੀਂ ਉਸਦਾ ਹੁਣ ਸੈਕਿੰਡ ਪਾਰਟ ਬਣਾਉਣ ਜਾ ਰਹੇ ਹੋ। ਕਿਹਨੇ ਤੁਹਾਨੂੰ, ਕਿਸ ਚੀਜ਼ ਨੇ ਇੰਸਪਾਇਰ ਕੀਤਾ? ਕਿਉਂਕਿ ਤੁਹਾਡੇ ਫਾਦਰ ਪਹਿਲੀ ਫਿਲਮ ਦਾ ਹਿੱਸਾ ਸੀ, ਉਹਨਾਂ ਨੇ ਕੀਤਾ, ਅਤੇ ਵਾਈ ਯੂ ਚੂਜ਼ ਚੰਨ ਪਰਦੇਸੀ 2 ਕਿ ਮੈਂ ਅਗਰ ਇਹ ਫਿਲਮ ਬਣਾਉਂਗਾ, ਬਿਕੋਜ਼ ਐਜ਼ ਅ ਨਿਊ ਕਮਰ ਤੁਸੀਂ ਇੱਕ ਬਹੁਤ ਵੱਡੀ ਫਿਲਮ ਨੂੰ ਹੱਥ ਪਾ ਲਿਆ ਹੈ। ਬਿਲਕੁਲ ਜੀ, ਠੀਕ ਹੈ, ਜਿਹਦਾ ਨਾਮ ਵੀ ਬਹੁਤ ਵੱਡਾ ਅਤੇ ਰੈਪੂਟੇਸ਼ਨ ਵੀ ਬਹੁਤ ਵੱਡੀ ਹੈ, ਤੇ ਉਸ ਫਿਲਮ ਨੂੰ ਰੀਮੇਕ ਕਰਨਾ ਐਜ਼ ਅ ਨਿਊ ਮੇਕਰ, ਇਟਸ ਅ ਵੈਰੀ ਬਿਗ ਚੈਲੰਜ। ਤੇ ਕਿਵੇਂ ਦੇਖਦੇ ਹੋ, ਕਿਵੇਂ ਸਮਝਦੇ ਹੋ, ਕੀ ਤਿਆਰੀਆਂ ਕਰ ਰਹੇ ਹੋ ਕਿ ਤੁਸੀਂ ਦੁਬਾਰਾ ਉਸ ਚੀਜ਼ ਨੂੰ ਉੱਦਾਂ ਹੀ ਪਰਦੇ ਤੇ ਲਿਆ ਸਕੋ? ਭਾਜੀ ਮੈਂ ਅਸਲੀ ਗੱਲ ਦੱਸਾਂ, ਜਦੋਂ ਮੈਂ ਸਕ੍ਰਿਪਟ ਲਿਖਣੀ ਸ਼ੁਰੂ ਕੀਤਾ ਨਾ, ਮੈਂ ਐਕਚੁਅਲੀ ਟਾਈਟਲ ਹੀ ਨਹੀਂ, ਜਿਹੜਾ ਮੈਂ ਆਪਣਾ ਸੌਫਟਵੇਅਰ ਵਿੱਚ ਤੁਸੀਂ ਪਾਉਂਦੇ ਆਪਣੀ ਟਾਈਟਲ ਫਿਲਮ ਦੀ, ਮੈਂ ਚੰਨ ਪਰਦੇਸੀ 2 ਲਿਖਿਆ ਹੀ ਨਹੀਂ ਸੀ। ਮੈਂ ਕੋਈ ਹੋਰ ਟਾਈਟਲ ਬਣਾ ਕੇ ਮੈਂ ਕਿਹਾ ਮੈਂ ਐਕਚੁਅਲੀ ਚੰਨ ਪਰਦੇਸੀ 2 ਬਣਾ ਹੀ ਨਹੀਂ ਰਿਹਾ, ਕਿਉਂਕਿ ਉਹ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਉਹ ਬੰਦੇ ਨੂੰ ਮਤਲਬ ਪੈਰਾਲਾਈਜ਼ ਕਰ ਦਿੰਦਾ, ਤੁਸੀਂ ਮਤਲਬ ਲਿਖ ਨਹੀਂ ਸਕਦੇ ਯਾਰ ਚੰਨ ਪਰਦੇਸੀ 2 ਦਾ। ਸੋ ਐਕਚੁਅਲੀ ਸਭ ਤੋਂ ਪਹਿਲਾਂ ਗੱਲ ਇਹ ਸੀਗਾ ਕਿ ਮੈਂ ਕਿਹਾ ਮੈਂ ਚੰਨ ਪਰਦੇਸੀ 2 ਬਣਾ ਹੀ ਨਹੀਂ ਰਿਹਾ। ਮੈਂ ਚਲੋ ਸ਼ਾਇਦ ਇੱਕ ਦਿਨ ਮੇ ਬੀ ਅਸੀਂ ਬਣਾਵਾਂਗੇ, ਕਿਉਂਕਿ ਰਾਈਟ ਸਾਰੇ ਐਕਵਾਇਰ ਕਰ ਲਏ ਸੀਗੇ, ਸ਼ਾਇਦ ਇੱਕ ਦਿਨ ਬਣਾਊਂਗਾ, ਚਲੋ ਛੱਡੋ, ਮੈਂ ਹੋਰ ਫਿਲਮ ਬਣਾਉਣਾ ਜਿਹੜਾ ਮੈਨੂੰ ਵਧੀਆ ਲੱਗੇ, ਟੌਪਿਕ ਬੈਕ ਆਫ ਦਾ ਮਾਈਂਡ ਮੈਨੂੰ ਪਤਾ ਸੀ ਇਹ ਚੰਨ ਪਰਦੇਸੀ, ਅਤੇ ਉਹ ਸਾਰੀਆਂ ਜਿਹੜੀਆਂ ਐਕਚੁਅਲੀ ਜਿਹੜੀ ਸਟੋਰੀ ਆ ਉਹ ਓਰੀਜਨਲ ਫਿਲਮ ਤੋਂ 40 ਸਾਲ ਬਾਅਦ ਸ਼ੁਰੂ ਹੁੰਦਾ ਜੀ। ਹੁਣ ਜਿਹੜੀ ਓਰੀਜਨਲ ਚੰਨ ਪਰਦੇਸੀ ਆ ਉਹ ਵੀ 2 ਪੀੜ੍ਹੀਆਂ ਦੀ ਸਟੋਰੀ ਆ, ਪਹਿਲਾਂ ਕੁਲਭੂਸ਼ਣ ਖਰਬੰਦਾ ਦੀ ਸਟੋਰੀ, ਤੇ ਫਿਰ ਰਾਜ ਬੱਬਰ ਦੀ ਸਟੋਰੀ, ਤੇ ਰਮਾ ਵਿੱਚ ਦੀ ਜਿਹੜੀ ਕੈਰੈਕਟਰ ਹੈ ਉਹ ਕਨੈਕਟਿੰਗ ਲਿੰਕ ਹੈ ਬਿਟਵੀਨ ਇਹ 2 ਪੀੜ੍ਹੀਆਂ ਦੀ ਕਨੈਕਸ਼ਨ ਹੈ। ਤੇ ਹੁਣ ਅਸੀਂ ਦੁਬਾਰਾ 40 ਸਾਲ ਅੱਗੇ ਅਸੀਂ ਹੁਣ ਟੱਪ ਰਹੇ ਹਾਂ ਇਨ ਰਿਐਲਿਟੀ, ਹੁਣ ਉਸੀ ਫੈਮਿਲੀ ਦੀ ਸਟੋਰੀ 40 ਸਾਲ ਬਾਅਦ, ਉਸੀ ਕਰੈਕਟਰ ਦੀ ਸਟੋਰੀ, ਤੇ ਕਿ ਅੱਜ ਦੇ ਇਸ਼ੂਜ਼ ਕੀ ਹੈ, ਅੱਜ ਦੇ ਸਾਰਾ ਕੁਛ ਕੀ ਹੈ, ਤੇ ਮੈਂ ਉਸ ਹਿਸਾਬ ਦੇ ਨਾਲ ਲਿਖਿਆ। ਫਿਰ ਜਦੋਂ ਮੈਂ ਪਹਿਲੀ ਡਰਾਫਟ ਦੇ ਮੈਂ ਐਂਡ 'ਤੇ ਪਹੁੰਚਿਆ, ਅਤੇ ਮੈਂ ਆਪਣੇ ਫੈਮਿਲੀ ਨਾਲ ਗੱਲ ਕਰ ਰਿਹਾ ਸੀ, ਫੈਮਿਲੀ ਨਾਲ ਅਸੀਂ ਕਰਦੇ ਡਿਸਕਸ਼ਨ ਸਾਰਾ, ਅਤੇ ਮੇਰੇ ਵਾਈਫ ਨੇ ਕਿਹਾ ਕਿ ਹੁਣ ਤਾਂ ਤੁਸੀਂ ਪਾਤਾ ਲਓ ਟਾਈਟਲ ਚੰਨ ਪਰਦੇਸੀ 2 ਦਾ, ਲਿਖ ਲਓ, ਤੁਸੀਂ ਚੰਨ ਪਰਦੇਸੀ 2 ਹੀ ਬਣਾ ਰਿਹਾ। ਯਾਰ ਮੈਨੂੰ ਪਤਾ ਆ। ਅਤੇ ਹੁਣ ਮੈਂ ਉੱਥੇ ਮੈਂ ਟਾਈਟਲ ਅਫੀਸ਼ੀਅਲੀ ਆਪਣੇ ਫਾਈਲ ਨੇਮ ਦਾ ਹੁਣ ਮੈਂ ਬਦਲਦਾ ਚੰਨ ਪਰਦੇਸੀ 2, ਅਤੇ ਜਦੋਂ ਵੀ ਮੈਂ ਉਹ ਫਾਈਲ ਨੂੰ ਖੋਲ੍ਹਦਾ ਉਹ ਜਿਹੜੀ ਉਹ ਰਿਸਪੋਂਸੀਬਿਲਿਟੀ ਬਹੁਤ ਯਾਦ ਆ ਜਾਂਦੀ ਹੈ ਕਿ ਇਹ ਬਣਾ ਰਹੇ ਹਾਂ। ਅਤੇ ਮੇਰਾ ਬਸ
ਐਟ ਦੀ ਐਂਡ ਆਫ ਦ ਡੇ ਤੁਸੀਂ ਜੇ ਭਾਵੇਂ ਤੁਸੀਂ ਚੰਨ ਪਰਦੇਸੀ 2 ਬਣਾਓ 5 ਬਣਾਓ 10 ਬਣਾਓ 100 ਬਣਾਓ, ਜਿਹੜਾ ਓਰੀਜਨਲ ਚੰਨ ਪਰਦੇਸੀ ਆ ਹਰ ਵਾਰੀ ਜਦੋਂ ਤੁਸੀਂ ਚੰਨ ਪਰਦੇਸੀ ਦਾ ਨਾਮ ਲਗੋ ਉਹ ਓਰੀਜਨਲੀ ਯਾਦ ਆਏਗਾ ਐਵਰੀ ਸਿੰਗਲ ਟਾਈਮ। ਉਹਨੂੰ ਕੋਈ ਟੱਚ ਨਹੀਂ ਕਰ ਸਕਦਾ, ਨਾ ਅਸੀਂ ਉਹਨੂੰ ਮਤਲਬ ਟੱਚ ਕਰਨਾ ਚਾਹੁੰਦੇ ਨੇ। ਐਂਡ ਦਿਸ ਇਜ਼ ਵਾਈ ਐਕਚੁਅਲੀ ਸਭ ਤੋਂ ਪਹਿਲਾਂ ਚੰਨ ਪਰਦੇਸੀ 2 ਦੇ ਆਉਣ ਤੋਂ ਪਹਿਲਾਂ ਅਸੀਂ ਚੰਨ ਪਰਦੇਸੀ ਓਰੀਜਨਲ ਨੂੰ ਰੀਮਾਸਟਰ ਕਰ ਰਹੇ ਹਾਂ ਡਿਜੀਟਲ ਦੇ ਵਿੱਚ, ਤੇ ਲੋਕਾਂ ਨੂੰ ਦੁਬਾਰਾ ਪਹੁੰਚਾਉਣ ਕਿ ਉਹ ਦੇਖਣ ਰਿਮਾਈਂਡ ਹੋਣ ਕਿ ਇਹ ਚੰਨ ਪਰਦੇਸੀ ਹੈ। ਬਿਲਕੁਲ, ਮੈਂ ਇਹਦੇ ਨਾਲ ਹੀ ਰਿਗਾਰਡਿੰਗ ਤੁਹਾਨੂੰ ਵੀ ਦੱਸਣਾ ਚਾਹੂੰਗਾ ਕਿ ਜਿੱਦਾਂ ਕਿ ਆਪਣੇ ਕੋਲ ਇੱਕ ਆਈਕੋਨਿਕ ਫਿਲਮ ਆ ਸ਼ੋਲੇ, ਜਿਹੜੀ ਕਿ ਦੁਬਾਰਾ ਫਰੈਸ਼ ਪ੍ਰਿੰਟ ਦੇ ਵਿੱਚ ਅੱਜ ਕੱਲ੍ਹ ਆਪਾਂ ਦੇਖਦੇ ਹਾਂ TV ਤੇ ਵੀ ਆਉਂਦੀ ਹੈ, ਤੇ ਉਸੇ ਤਰ੍ਹਾਂ ਦਾ ਹੀ ਕੁਛ ਮੈਂ ਤੁਹਾਨੂੰ ਸਿੰਪਲ ਲੈਂਗੁਏਜ ਦੇ ਵਿੱਚ ਦੱਸ ਰਿਹਾ ਕਿ ਉਸੇ ਤਰ੍ਹਾਂ ਹੀ ਪੂਰੀ ਫਿਲਮ ਰੀਕ੍ਰੀਏਟ ਹੋ ਕੇ ਇਨ ਸਿੰਪਲ ਵਰਡਸ ਕੇ ਨਵੇਂ ਕਲਰਸ ਦੇ ਵਿੱਚ, ਨਵੇਂ ਰੰਗਾਂ ਦੇ ਵਿੱਚ, ਨਵੇਂ ਸਾਊਂਡ ਇਫੈਕਟ ਦੇ ਨਾਲ ਇਹ ਫਿਲਮ ਇੱਕ ਵਾਰ ਦੁਬਾਰਾ ਸਾਡੇ ਕੋਲ ਆ ਰਹੀ ਆ। ਨੀਅਰ ਅਬਾਊਟ ਵਿਸਾਖੀ ਇਨ 2020 ਆਪਣੇ ਕੋਲ ਆ ਜਾਣੀ ਆ ਇੱਕ ਆਈਡੀਆ, ਤੇ ਉਹ ਫਿਲਮ ਵੀ ਜਿਹੜੀ ਕਿ ਸਿਮਰਨ ਸਿੱਧੂ ਹੀ ਲੈ ਕੇ ਆ ਰਹੇ ਨੇ। ਤੇ ਮਤਲਬ ਉਸ ਤੋਂ ਪਹਿਲਾਂ ਉਸ ਚੀਜ਼ ਨੂੰ ਇੱਕ ਕਹਿ ਲਓ ਕਿ ਟ੍ਰਿਬਿਊਟ ਕਹਿ ਲਓ, ਇਸ ਹਿੱਟ ਫਿਲਮ ਨੂੰ ਇੱਕ ਰਿਸਪੈਕਟ ਕਹਿ ਲਓ ਕਿ ਉਸ ਨੂੰ ਦੁਬਾਰਾ ਰੀਲਾਂਚ ਕੀਤਾ ਜਾ ਰਿਹਾ ਨਵੇਂ ਰੰਗਾਂ ਦੇ ਵਿੱਚ ਤੇ ਨਵੇਂ ਸਾਊਂਡ ਦੇ ਵਿੱਚ। ਇਹ ਆਈਡੀਆ ਕਿਵੇਂ ਆ ਗਿਆ ਚੰਨ ਪਰਦੇਸੀ 2 ਬਣਾਉਣ ਤੋਂ ਪਹਿਲਾਂ ਕਿ ਹੁਣ ਸਾਨੂੰ ਕੁਝ ਇਦਾਂ ਵੀ ਕੀਤਾ ਜਾਵੇ, ਤੇ ਇਹਦੀ ਤੁਸੀਂ ਵੈਲਿਊ ਕੀ ਸਮਝਦੇ ਹੋ ਅਕੋਰਡਿੰਗ ਟੂ ਯੂ ਕਿ ਇਸ ਨੂੰ ਇਦਾਂ ਕਰਨ ਦਾ, ਦੁਬਾਰਾ ਰੀਕ੍ਰੀਏਟ ਕਰਨ ਦੀ ਕੀ ਵੈਲਿਊ ਤੁਸੀਂ ਸਮਝਦੇ ਹੋ ਤੇ ਕੀ ਫਾਇਦਾ ਤੁਹਾਨੂੰ ਲੱਗਦਾ? ਬਿਲਕੁਲ, ਅਸੀਂ ਐਜ਼ ਪੰਜਾਬੀਜ਼ ਅਸੀਂ ਬਹੁਤ ਫੋਰਵਰਡ ਥਿੰਕਿੰਗ ਲੋਕ ਆ ਐਂਡ ਬਹੁਤ ਪਾਇਨੀਅਰਿੰਗ ਲੋਕ ਆ। ਇਹ ਸਾਡੇ ਮਤਲਬ ਰਿਗਵੇਦਿਕ ਸਮੇਂ ਤੋਂ ਚੱਲ ਰਿਹਾ ਕਿ ਅਸੀਂ ਪੰਜਾਬ ਵਿੱਚੋਂ ਬਹੁਤ ਕੁਝ ਨਿਕਲਿਆ ਕਲਚਰਲੀ, ਕਿਉਂਕਿ ਅਸੀਂ ਬੜੇ ਫੋਰਵਰਡ ਥਿੰਕਿੰਗ ਲੋਕ ਆ। ਨੈਕਸਟ ਕੀ ਚੀਜ਼ ਹੈ, ਨੈਕਸਟ ਕੀ ਐਕਸਪਲੋਰ ਕਰੀਏ, ਡਿਸਕਵਰ ਕਰੀਏ, ਕੁਝ ਕਰੀਏ, ਤੇ ਇਹ ਬਹੁਤ ਵੱਡਾ ਲਕਸ਼ ਹੈ। ਪਰ ਕਿਤੇ ਨਾ ਕਿਤੇ ਇਹਦਾ ਇੱਕ ਡਾਊਨ, ਹਰ ਚੀਜ਼ ਇੱਕ ਡਬਲ ਐਜ ਸੋਰਡ ਹੁੰਦੀ ਹੈ। ਇਹਦਾ ਦੂਸਰਾ ਐਜ ਆ ਕਿ ਅਸੀਂ ਕਿਤੇ ਨਾ ਕਿਤੇ ਅਸੀਂ ਕਦੇ ਭੁੱਲ ਜਾਂਦੇ ਹਾਂ ਕਿ ਅਸੀਂ ਆਏ ਕਿੱਥੋਂ ਆ। ਅਸੀਂ ਇਤਿਹਾਸ ਇੰਨਾ ਵੱਡਾ ਅਸੀਂ ਬਣਾ ਚੁੱਕੇ ਹਾਂ ਵਧੀਆ ਵਧੀਆ ਕੰਮ ਕਰਦੇ ਕਰਦੇ, ਪਰ ਅਸੀਂ ਕਦੇ ਪਿੱਛੇ ਚਾਕਾ ਜਿਹਾ ਨਹੀਂ ਮਾਰਿਆ ਅਸੀਂ ਕਰ ਕੀ ਲਿਆ ਨੇ ਟਾਈਮ ਦੇ ਵਿੱਚ। ਤੇ ਜਦੋਂ ਅਸੀਂ ਮਾੜਾ ਜਿਹਾ ਵੀ ਚਾਕਾ ਅਸੀਂ ਮਾਰਦੇ ਕਿ ਅਸੀਂ ਕਰ ਕੀ ਲਿਆ, ਸਾਨੂੰ ਯਾਦ ਕਿ ਯਾਰ ਅਸੀਂ ਐਕਚੁਅਲੀ ਸਾਡੇ ਅਕੰਪਲਿਸ਼ਮੈਂਟ ਸੀ ਮਤਲਬ ਅਸਮਾਨ ਤੱਕ ਢੇਰ ਲੱਗਿਆ ਹੋਇਆ। ਤੇ ਐਂਡ ਵੀ ਫੀਲ ਕਿ ਜਿਹੜਾ ਚੰਨ ਪਰਦੇਸੀ ਇੰਨਾ ਇੱਕ ਵੱਡਾ ਅਚੀਵਮੈਂਟ ਸੀਗਾ ਫॉर ਪੰਜਾਬੀ ਸਿਨੇਮਾ ਕਿ ਇਟ ਇਜ਼ ਇੰਪੋਰਟੈਂਟ ਟੂ ਲੋਕਾਂ ਨੂੰ ਰਿਮਾਈਂਡ ਕਰਨ ਲਈ ਬਹੁਤ ਜ਼ਰੂਰੀ ਆ ਕਿ ਦੇਖੋ ਇੱਦਾਂ ਦੀ ਵੀ ਪੰਜਾਬੀ ਸਿਨੇਮਾ ਹੈ। ਕੀ ਬਾਤ ਹੈ। ਮੈਂ ਇਹ ਨਹੀਂ ਕਹਾਂਗਾ ਹੁੰਦਾ ਸੀ, ਮੈਂ ਕਹਿੰਦਾ ਹੈ ਕਿ ਇਹ ਕਿਤੇ ਗਿਆ ਨਹੀਂ, ਚੰਨ ਪਰਦੇਸੀ ਹਜੇ ਸਾਡੇ ਨਾਲ ਹੀ ਹੈ। ਐਗਜ਼ੈਕਟਲੀ। ਸੋ ਇਹਨੂੰ ਅਸੀਂ ਇੱਕ ਹੁਣ ਜਿਵੇਂ ਗੋਡਫਾਦਰ ਨੂੰ ਰੀਮਾਸਟਰ ਕੀਤਾ ਵੈਸਟ ਦੇ ਵਿੱਚ, ਅਸੀਂ ਜਦੋਂ ਵੀ ਮੈਂ ਕਿਸੇ ਵੈਸਟਰਨ ਦੇ ਨਾਲ ਮੈਂ ਗੱਲ ਕਰਦਾ ਚੰਨ ਪਰਦੇਸੀ ਬਾਰੇ, ਆਈ ਆਲਵੇਜ਼ ਇੰਟਰੋਡਿਊਸ ਇਟ ਐਜ਼ ਗੋਡਫਾਦਰ ਆਫ ਪੰਜਾਬੀ ਸਿਨੇਮਾ। ਕਿਉਂਕਿ ਗੋਡਫਾਦਰ ਵੀ ਇੱਕ ਕ੍ਰਿਟੀਕਲੀ ਕਮਰਸ਼ੀਅਲੀ ਅਕਲੇਮਡ ਫਿਲਮ ਸੀਗੀ ਜਿਹੜੀ ਬੇਸਿਕਲੀ ਅਮਰੀਕਨ ਦੇ ਸਿਨੇਮਾ ਦੀ ਇੱਕ ਸਭ ਤੋਂ ਉੱਤਮ ਉੱਚੀ ਅਚੀਵਮੈਂਟ ਮੰਨਿਆ ਜਾਂਦਾ ਹੈ। ਸੋ ਚੰਨ ਪਰਦੇਸੀ ਸਾਡੇ ਵਾਸਤੇ, ਪੰਜਾਬੀਆਂ ਵਾਸਤੇ ਇੱਕ ਗੋਡਫਾਦਰ ਮਤਲਬ ਫਿਲਮ 2 ਲੈ ਕੇ ਆਉਣ ਤੋਂ ਪਹਿਲਾਂ ਤੁਸੀਂ ਇੱਕ ਝਲਕ ਦੁਬਾਰਾ ਮਾਈਂਡ ਚ ਰੀਮਾਈਂਡ ਕਰਾਉਣਾ ਚਾਹੁੰਦੇ ਹੋ। ਬਿਲਕੁਲ ਬਿਲਕੁਲ ਕਿ ਇਹ ਆ ਸਾਡੇ ਕੋਲ ਤੇ ਕੁਝ ਇਦਾਂ ਦਾ ਹੀ ਅਸੀਂ ਹੋਰ। ਬਿਲਕੁਲ, ਇੱਕ ਹੋਰ ਵੀ ਗੱਲ ਹੈ ਕਿ ਐਕਚੁਅਲੀ ਦੇਖੋ ਕਿਤੇ ਨਾ ਕਿਤੇ ਟੈਕਨੋਲੋਜੀ ਦਾ ਵੀ ਪ੍ਰੋਸੈਸ ਦੀ ਗੱਲ ਹੈ। ਉਹਨਾਂ ਟਾਈਮਸ ਦੇ ਵਿੱਚ ਜਿਹੜਾ ਓਰੀਜਨਲ ਪ੍ਰਿੰਟ ਹੁੰਦਾ ਸੀਗਾ ਉਹਦੇ ਕਈ ਜਨਰੇਸ਼ਨ ਤੇ ਕਾਪੀ ਕਰਕੇ ਜਾ ਕੇ ਉਹ ਰੀਲਸ ਪਾਉਂਦੇ ਸੀਗੇ ਸਿਨੇਮਾਸ ਦੇ ਵਿੱਚ, ਕੁਆਲਿਟੀ ਦੀ ਕਾਫੀ ਡੈਗਰੇਡੇਸ਼ਨ ਆ ਜਾਂਦੀ ਉਸ ਉਹਦਾ। ਹੁਣ ਅਸੀਂ ਕੀ ਕੀਤਾ, ਓਰੀਜਨਲ ਨੈਗੇਟਿਵ ਕੱਢ ਕੇ ਪੁਣੇ ਫਿਲਮ ਆਰਕਾਈਵਸ, ਉਹਨੂੰ ਅਸੀਂ ਧੋ ਕੇ ਕੈਮੀਕਲਸ ਦੇ ਨਾਲ ਸਾਰਾ ਕੁਝ ਉਹਨੂੰ ਰੀਮਾਸਟਰ ਕੀਤਾ ਫਰੇਮ ਬਾਈ ਫਰੇਮ ਐਟ ਫਿਲਮ ਲੈਬ ਮੁੰਬਈ। ਓਕੇ। ਤੇ ਫਿਰ ਮਨਮੋਹਨ ਸਿੰਘ ਫਿਰ ਦੁਬਾਰਾ ਵਾਪਸ ਹੈ, ਜਿਹੜੇ ਓਰੀਜਨਲ ਫਿਲਮ ਦੇ ਸਿਨੇਮਾਟੋਗ੍ਰਾਫਰ ਹੈ ਮਨਮੋਹਨ ਸਿੰਘ, ਜਿਹੜੇ ਮਤਲਬ DDLJ ਤੇ ਮੁਹੱਬਤੇਂ ਦੇ ਸਿਨੇਮਾਟੋਗ੍ਰਾਫਰ ਹੈ ਲੈਜੈਂਡਰੀ, ਜਿਹੜਾ ਵਾਪਸ ਆ ਕੇ ਫਿਰ ਫਿਲਮਾਂ ਵੀ ਇੱਥੇ ਪੰਜਾਬ 'ਚ ਕੀਤੀਆਂ ਨੇ। ਉਹ ਵਾਪਸ ਆਏ ਤਾਂ ਉਹਦੀ DI ਕਲਰ ਗ੍ਰੇਡਿੰਗ ਕਰਨੀ ਤਾਂ ਕਿ ਫਿਲਮ ਦੀ ਕਲਰਿੰਗ, ਫਿਲਮ ਦੀ ਰੰਗ, ਫਿਲਮ ਦਾ ਸਾਰਾ ਕੁਝ ਐਗਜ਼ੈਕਟਲੀ ਉੱਦਾਂ ਦਾ ਹੋਵੇ ਜਿਹੜਾ ਦਾ ਉਹਨਾਂ ਦਾ ਵਿਜ਼ਨ ਸੀਗਾ ਇਨ 1979 ਜਦੋਂ ਉਹਨਾਂ ਨੇ ਸ਼ੂਟ ਕੀਤਾ। ਤੇ ਐਂਡ ਹੁਣ ਜਿਹੜਾ ਸਾਊਂਡ ਵੀ ਅਸੀਂ ਕੀਤਾ ਆਪਣੇ 5.1 ਸਰਾਊਂਡ ਸਾਊਂਡ ਦੇ ਵਿੱਚ ਰੀ-ਇੰਸਟਰੂਮੈਂਟਾਈਜੇਸ਼ਨ। ਸੋ ਬੇਸਿਕਲੀ ਐਕਚੁਅਲੀ ਐਂਡ ਉਹ ਜਿਹੜਾ ਪ੍ਰਿੰਟ ਹੈ ਉਹ ਨੈਗੇਟਿਵ ਵਿੱਚੋਂ ਡਾਇਰੈਕਟਲੀ ਡਿਜੀਟਲ ਪ੍ਰਿੰਟ ਨਿਕਲ ਰਿਹਾ, ਇਹਦੀ ਕੋਈ ਡੈਗਰੇਡੇਸ਼ਨ ਨਹੀਂ ਹੈ। ਸੋ ਜਿਹੜਾ ਡਿਜੀਟਲ ਪ੍ਰਿੰਟ ਲੋਕੀ ਦੇਖਣਗੇ ਸਿਨੇਮਾਸ ਦੇ ਵਿੱਚ ਉਹ ਐਕਚੁਅਲੀ ਕਹਿ ਲਓ ਕਿ 81 ਤੋਂ ਵਧੀਆ ਪ੍ਰਿੰਟ ਉਹਨਾਂ ਨੂੰ ਨਜ਼ਰ ਆਏਗੀ ਹਰ ਤੌਰ ਤੇ। ਮਤਲਬ ਤੁਸੀਂ ਚੰਨ ਪਰਦੇਸੀ ਨੂੰ ਇੱਦਾਂ ਕਦੇ ਵੀ ਨਹੀਂ ਦੇਖਿਆ
ਤੇ ਜਦੋਂ ਸਿਨੇਮਾ ਚੋਂ ਲੱਤ ਗਈ ਤੁਸੀਂ ਉਹ ਸਿਨੇਮੈਟਿਕ ਐਕਸਪੀਰੀਅੰਸ ਦੁਬਾਰਾ ਵਾਪਸ ਕਦੇ ਨਹੀਂ ਆ ਸਕਦਾ। ਸੋ ਐਗਜ਼ੈਕਟਲੀ। ਇੱਕ ਜਦੋਂ ਆਊਗੀ ਨਾ ਚੰਨ ਪਰਦੇਸੀ, ਮੈਂ ਸਾਰਿਆਂ ਪੰਜਾਬੀ ਨੂੰ ਬੇਨਤੀ ਕਰਦਾ ਕਿ ਪਲੀਜ਼ ਇੱਕ ਇਹ ਜਿਹੜਾ ਛੋਟਾ ਜਿਹਾ ਮੌਕਾ ਸਾਨੂੰ ਮਿਲ ਰਿਹਾ ਇਤਿਹਾਸ ਦੇ ਵਿੱਚ ਦੇਖਣ, ਪਤਾ ਨਹੀਂ ਕਿੰਨੇ ਹਫ਼ਤੇ ਵਾਸਤੇ ਲੱਗੂਗਾ, ਕਿੰਨੇ ਦਿਨ ਵਾਸਤੇ ਲੱਗੂਗਾ, ਪਲੀਜ਼ ਜ਼ਰੂਰ ਜਾ ਕੇ ਦੇਖੋ, ਕਿਉਂਕਿ ਇੱਕ ਵਾਰੀ ਇਹ ਆ ਗਈ ਨਾ ਸਿਨੇਮਾਸ ਦੇ ਵਿੱਚ, ਉਸ ਤੋਂ ਬਾਅਦ ਨਹੀਂ ਆਏਗੀ ਕਦੇ। ਐਗਜ਼ੈਕਟਲੀ। ਇਸ ਰੂਪ ਦੇ ਵਿੱਚ, ਇਸ ਬੈਸਟ ਰੂਪ ਦੇ ਵਿੱਚ। ਸੋ ਇੱਕ ਬਹੁਤ ਕੀਮਤੀ ਮੌਕਾ ਹੈ ਜੀ। ਇੱਕ ਚੀਜ਼ ਹੋਰ, ਚੰਨ ਅੱਜ ਕੱਲ੍ਹ ਕ੍ਰੇਜ਼ ਚੱਲ ਰਿਹਾ ਕਿ ਪੰਜਾਬੀ ਫਿਲਮਾਂ ਐਬਰੋਡ ਸ਼ੂਟ ਕੀਤੀਆਂ ਜਾਂਦੀਆਂ ਨੇ। ਬਿਲਕੁਲ ਜੀ। ਤੁਸੀਂ ਇੱਕ ਹੋਰ ਵੀ ਫੰਡਾ ਨਵਾਂ ਚੱਲਦਾ, ਕਹਿੰਦੇ ਸਬਸਿਡੀ ਮਿਲ ਜਾਂਦੀ ਹੈ। ਹਾਂਜੀ, ਖਾਸ ਤੌਰ ਤੇ ਹਾਂਜੀ। ਕਿਸੇ ਆਪਾਂ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਹਰਿਆਣੇ 'ਚ ਸ਼ੂਟ ਕਰੀਏ ਤਾਂ ਸਬਸਿਡੀ ਮਿਲ ਜਾਂਦੀ ਹੈ, ਤੇ ਜੇ ਯੂਕੇ ਸ਼ੂਟ ਕਰੀਏ ਤਾਂ ਵੀ ਸਬਸਿਡੀ ਮਿਲ ਜਾਂਦੀ ਹੈ। ਬਿਲਕੁਲ। ਤੁਹਾਡਾ ਕੀ ਪਲਾਨ ਹੈ? ਚੰਨ ਪਰਦੇਸੀ 2 ਪੰਜਾਬ ਦੀ ਧਰਤੀ ਤੇ ਹੀ ਰਹੂਗੀ ਜਾਂ ਵਿਦੇਸ਼ ਦੀ ਧਰਤੀ ਤੇ ਵੀ ਜਾ ਸਕਦੀ ਹੈ? ਇਟਸ ਅ ਵੈਰੀ ਗੁੱਡ ਕੁਐਸਚਨ। ਦੇਖੋ, ਮੈਂ ਤਾਂ ਕਹਿੰਦਾ ਕਿ ਪੰਜਾਬੀਅਤ ਵੀ ਹੁਣ ਵਿਦੇਸ਼ੀ ਬਣ ਗਈ ਹੈ। ਪੰਜਾਬੀਅਤ ਸਿਰਫ ਪੰਜਾਬ ਵਿੱਚ ਨਹੀਂ ਰਿਹਾ, ਕਿਉਂਕਿ ਪੰਜਾਬੀ ਸਿਰਫ ਪੰਜਾਬ ਵਿੱਚ ਨਹੀਂ ਰਹੇ। ਸੋ ਐਂਡ ਪੰਜਾਬੀਅਤ ਇੱਕ ਤਰ੍ਹਾਂ ਦੀ ਸੋਚ ਹੈ। ਪੰਜਾਬੀਅਤ ਸਿਰਫ ਇੱਕ ਧਰਤੀ ਨਹੀਂ ਹੈ, ਪੰਜਾਬ ਇੱਕ ਸੋਚ ਹੈ, ਇੱਕ ਪਾਇਨੀਅਰਿੰਗ ਸੋਚ, ਕਿ ਮਤਲਬ ਜਸਟਿਸ ਦੀ ਸੋਚ, ਮੈਰਿਟ ਦੀ ਸੋਚ, ਕਿ ਵਧੀਆ ਕੰਮ ਕਰੀਏ। ਐਂਡ ਇਹ ਜਿਹੜਾ ਸੋਚ, ਇਹ ਜਿਹੜਾ ਆਈਡੀਓਲੋਜੀ ਆ, ਪੰਜਾਬੀਅਤ ਦੀ ਆਈਡੀਓਲੋਜੀ, ਇਹ ਹੁਣ ਇੰਟਰਨੈਸ਼ਨਲ ਹੋ ਚੁੱਕਿਆ। ਸੋ ਸਟੋਰੀਜ਼ ਵੀ ਸਾਡੇ ਤਾਂ ਵੀ ਆਈ ਥਿੰਕ ਇੰਟਰਨੈਸ਼ਨਲ ਹੋ ਰਹੀਆਂ ਨੇ, ਕਿਉਂਕਿ ਸਾਡੀ ਪੰਜਾਬ ਦੀ ਸਟੋਰੀ ਇੰਟਰਨੈਸ਼ਨਲ ਹੋ ਗਿਆ। ਐਂਡ ਮਤਲਬ ਬਿਜ਼ਨਸ ਕੰਸੀਡਰੇਸ਼ਨਸ ਵੀ ਹੈਗੇ ਨੇ, ਬਿਲਕੁਲ ਆਈ ਐਗਰੀ, ਉਹ ਵੀ ਦੇਖਣੇ ਪੈਂਦੇ ਨੇ। ਤੇ ਬਟ ਚੰਨ ਪਰਦੇਸੀ 2 ਇਹ ਇੱਕ ਡਿਊਅਲ ਸਟੋਰੀ ਹੋਏਗੀ, ਇੱਥੇ ਵੀ ਹੋਏਗਾ, ਉੱਥੇ ਵੀ ਹੋਏਗਾ। ਓਕੇ। ਬਿਕਾਜ਼ ਆਈ ਬਿਲੀਵ ਕਿ ਐਕਚੁਅਲੀ ਅੱਜ ਦਾ ਜਿਹੜਾ ਪੰਜਾਬੀਅਤ ਆ, ਉਹਦੇ ਹੁਣ ਵੱਖਰੇ ਵੱਖਰੇ ਰੰਗ ਆ। ਹੁਣ ਈਵਨ ਤੁਸੀਂ ਪੰਜਾਬ ਦੇ ਵਿੱਚ ਦੇਖੋ, ਸ਼ਹਿਰੀ ਪੰਜਾਬੀਅਤ ਤੇ ਪਿੰਡ ਦੀ ਪੰਜਾਬੀਅਤ, ਇਹ ਵੱਖਰੇ ਪੈਰਲਲ ਕਲਚਰ ਚੱਲ ਰਹੇ ਨੇ। ਇੱਥੇ ਸਿਰਫ ਇੱਕ ਛੋਟੇ ਪੰਜਾਬ ਦੀ ਧਰਤੀ ਦੇ ਉੱਪਰ। ਹੁਣ ਤੁਸੀਂ ਗਲੋਬਲੀ ਦੇਖੋ, ਆਸਟ੍ਰੇਲੀਆ ਦੇ ਵਿੱਚ ਹੋਰ ਤਰ੍ਹਾਂ ਦਾ ਪੰਜਾਬੀਅਤ ਹੈ, ਯੂਕੇ ਦੇ ਵਿੱਚ ਹੋਰ ਤਰ੍ਹਾਂ, ਅਮਰੀਕਾ ਦੇ ਵਿੱਚ ਹੋਰ ਤਰ੍ਹਾਂ, ਕੈਨੇਡਾ ਦੇ ਵਿੱਚ ਹੋਰ ਤਰ੍ਹਾਂ। ਸੋ ਪੰਜਾਬੀਅਤ ਦੇ ਵੀ ਹੁਣ ਕਾਫੀ ਮਤਲਬ ਰੰਗ ਪਰੰਗ ਹੋ ਗਿਆ, ਤੇ ਮੈਂ ਉਹਦਾ ਸਬੂਤ ਹੈ। ਮੈਂ ਵੀ ਹੁਣ ਇੱਕ ਤਰ੍ਹਾਂ ਦਾ ਪੰਜਾਬੀ ਆ। ਮੇਰੇ ਵਰਗੇ ਵੀ ਲੋਕ ਹੁਣ ਦੁਨੀਆ ਦੇ ਵਿੱਚ ਬਹੁਤ ਹਾਈਬ੍ਰਿਡ, ਜਿਹੜੇ ਅਬਰੋਡ ਦੇ ਵੀ ਆ ਤੇ ਇੱਥੋਂ ਵੀ ਪਿਆਰ ਕਰਦੇ ਆ। ਅਸੀਂ ਇੱਕ ਨਵਾਂ ਹਾਈਬ੍ਰਿਡ ਬਰੀਡ ਜਿਹਾ ਬਣ ਗਿਆ ਅਸੀਂ, ਕਲਚਰਲੀ ਜੇ ਦੇਖਿਆ ਜਾਵੇ। ਸਿਮਰਨ, ਕਿੰਨਾ ਟਾਈਮ ਹੁਣ ਤੁਸੀਂ ਲੈਣਾ ਹੈ? ਕਿਉਂਕਿ ਨਾਰਮਲੀ ਹੁਣ ਜਦੋਂ ਇੰਟਰਵਿਊ ਜਾਣੀ ਹੈ, ਜਿਨ੍ਹਾਂ ਨੇ ਦੇਖਣੇ, ਉਹਨਾਂ ਦੇ ਮਨ 'ਚ ਇਹੀ ਸਵਾਲ ਆਉਣਾ ਕਿ ਕਿੰਨਾ ਵੇਟ ਕਰਨਾ ਪੈਣਾ। ਕੀ ਆਈਡੀਆ ਤੁਸੀਂ ਦੇ ਸਕਦੇ ਹੋ ਆਪਣੇ ਵੱਲੋਂ ਐਜ਼ ਅ ਡਾਇਰੈਕਟਰ, ਐਜ਼ ਅ ਰਾਈਟਰ, ਕਿ 1 ਸਾਲ ਤੱਕ ਚੰਨ ਪਰਦੇਸੀ 2 ਮਿਲੇਗੀ, 1.5 ਸਾਲ ਤੱਕ, ਜਾਂ ਉਸ ਤੋਂ ਵੀ ਪਹਿਲਾਂ? ਐਕਚੁਅਲੀ ਇਹ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ, ਕਿਉਂਕਿ ਕਿਉਰਿਓਸਿਟੀ ਵੱਧ ਜਾਣੀ ਹੈ। ਹਾਂਜੀ, ਬਿਲਕੁਲ ਜੀ। ਜਦੋਂ ਇੰਟਰਵਿਊ ਆਊਟ ਹੋਣੀ ਆ ਤੇ ਉਹ ਕਿਉਰਿਓਸਿਟੀ ਵੱਧ ਜਾਣੀ ਹੈ ਕਿ ਵਾਕਈ ਕੋਈ ਕੰਮ ਕਰ ਰਿਹਾ, ਤੇ ਕਦੋਂ ਤੱਕ? ਐਕਚੁਅਲੀ ਸਾਨੂੰ ਕੋਈ ਪੁੱਛ ਰਿਹਾ ਸੀਗਾ ਕਿ ਤੁਸੀਂ ਸਟਾਰ ਕਿਹੜੇ ਲਏ ਆ, ਤੁਸੀਂ ਲਏ ਵੀ ਆ, ਤੁਸੀਂ ਕਿੱਦਾਂ ਹੋ ਰਿਹਾ। ਅਸੀਂ ਇੱਕ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਨੀ ਆ ਇੰਡਸਟਰੀ ਦੇ ਵਿੱਚ ਜਾਂ ਸਾਡੇ ਕੌਨਸ਼ੀਅਸਨੈਸ ਦੇ ਵਿੱਚ, ਕਿ ਅਸਲੀ ਜਿਹੜਾ ਸਟਾਰ ਆ ਉਹ ਸਟੋਰੀ ਆ। ਐਗਜ਼ੈਕਟਲੀ। ਉਹ ਸਕ੍ਰਿਪਟ ਆ। ਕਿਉਂਕਿ ਐਕਚੁਅਲੀ ਠੀਕ ਹੈ, ਅਸੀਂ ਸਿਨੇਮਾ ਦੇ ਤੌਰ 'ਤੇ ਅਸੀਂ ਸਟੋਰੀਜ਼ ਦੱਸ ਰਹੇ ਹਾਂ, ਪਰ ਐਕਚੁਅਲੀ ਜਿਹੜੀ ਸਟੋਰੀ ਟੈਲਿੰਗ ਦੀ ਜਿਹੜੀ ਆਰਟ ਆ, ਇਹ ਜਿਹੜਾ ਕਲਾ ਆ, ਇਹ ਕਥਾ ਕਰਨ ਦਾ ਐਕਚੁਅਲੀ ਬਹੁਤ ਹੀ ਏਂਸ਼ੀਅੰਟ ਚੀਜ਼ ਆ ਇੱਕ ਇਨਸਾਨ ਦੇ ਵਾਸਤੇ। ਤੇ ਅਸੀਂ ਕਥਾ, ਸਟੋਰੀਜ਼, ਕਹਾਣੀਆਂ, ਮਿਥਿਹਾਸ ਤਾਂ ਹੀ ਅਸੀਂ ਬਣਾਏ ਆ ਕਿ ਵੱਡੇ ਵੱਡੇ ਆਈਡੀਆਜ਼ ਨੂੰ ਕਮਿਊਨੀਕੇਟ ਕਰਨ ਲਈ, ਕਿ ਲੋਕਾਂ ਤੱਕ ਉਹਨਾਂ ਦੇ ਰੂਹਾਂ ਦੇ ਵਿੱਚ ਇਹ ਗੱਲ ਕਿਵੇਂ ਪਹੁੰਚਣ ਤੇ ਆਪਣਾ ਲਾਈਫ ਨੂੰ ਸੁਧਾਰਨ ਤੇ ਵਧੀਆ ਤਰੀਕੇ ਨਾਲ ਜੀਣ। ਇਹ ਕਥਾ ਦਾ, ਸਟੋਰੀ ਟੈਲਿੰਗ ਦਾ ਸਭ ਤੋਂ ਉੱਤਮ ਗੋਲ ਆ ਹੈ। ਤੇ ਸਿਨੇਮਾ ਅੱਜ ਦੇ ਟੈਕਨੋਲੋਜੀ ਦੇ ਨਾਲ ਇਹ ਸਭ ਤੋਂ ਨਵਾਂ ਮੀਡੀਅਮ ਹੈ ਜਿਹਦੇ ਵਿੱਚ ਅਸੀਂ ਸਟੋਰੀਜ਼ ਦੱਸਦੇ ਹਾਂ। ਡੈਫੀਨਿਟਲੀ। ਤੇ ਸਾਡੇ ਵੀ ਫੀਲ ਹੁਣ ਜਿਹੜਾ ਚੰਨ ਪਰਦੇਸੀ 2 ਆ, ਮੈਂ ਐਕਚੁਅਲੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਕ੍ਰਿਪਟ ਆ, ਮੈਂ ਸਕ੍ਰਿਪਟ ਨੂੰ ਰਸ਼ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜੇ ਤੁਸੀਂ ਸਕ੍ਰਿਪਟ ਰਸ਼ ਕਰ ਲਿਆ, ਜੇ ਸਕ੍ਰਿਪਟ ਠੀਕ ਨਹੀਂ ਹੈ, ਫਿਰ ਫਿਲਮ ਵੀ ਨਹੀਂ ਠੀਕ ਬਣੇਗੀ। ਜੇ ਸਕ੍ਰਿਪਟ ਵਧੀਆ ਆ, ਫਿਰ ਫਿਲਮ ਵੀ ਵਧੀਆ ਬਣਦੀ ਆ। ਸੋ ਸਾਡਾ ਪ੍ਰਾਇੋਰਟੀ ਇਹ ਆ ਕਿ ਜਦੋਂ ਮਰਜ਼ੀ ਉਹ ਫਿਲਮ ਆਵੇ, ਪਰ ਜਦੋਂ ਆਊਗਾ ਕਿ ਅਸੀਂ ਕਹਿ ਸਕਦੇ ਕਿ ਯਾਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਵਧੀਆ ਤੋਂ ਵਧੀਆ ਸਟੋਰੀ ਲੋਕਾਂ ਤੱਕ ਪਹੁੰਚੇ। ਕੋਈ ਸੁਜੈਸ਼ਨ ਬਾਹਰੋਂ ਵੀ ਲੈ ਰਹੇ ਨੇ, ਜਾਂ ਸਿਰਫ ਔਰ ਸਿਰਫ ਜਿਹੜੀ ਆਊਟਪੁੱਟ ਚੰਨ ਪਰਦੇਸੀ 2 ਚਾਉਣੀ ਆ ਉਹ ਸਿਮਰਨ ਸਿੱਧੂ ਦੀ ਹੋਊਗੀ? ਐਕਚੁਅਲੀ ਬਲਦੇਵ ਗਿੱਲ ਜੀ ਜਿਹੜੇ ਓਰੀਜਨਲ ਰਾਈਟਰ ਰਹੇ ਸੀ ਔਨ ਚੰਨ ਪਰਦੇਸੀ 1,
ਉਹ ਬੇਸਿਕਲੀ ਇੱਕ ਤਰ੍ਹਾਂ ਦਾ ਕਹਿ ਲਓ ਇੰਡਸਟਰੀ ਦੇ ਵਿੱਚ ਉਹ ਮੇਰੇ ਇੱਕ ਤਰ੍ਹਾਂ ਦੇ ਫਾਦਰ ਫਿਗਰ ਹੈ। ਇੱਕ ਮੇਰੇ ਆਪਣੇ ਫਾਦਰ ਆ, ਉਹ ਐਕਚੁਅਲੀ ਫਾਦਰ ਫਿਗਰ ਹੈ ਹਾਂ, ਸਹੀ ਬਿਲਕੁਲ। ਹੈ। ਤੇ ਕ੍ਰੀਏਟਿਵਲੀ ਬਲਦੇਵ ਗਿੱਲ ਜਿਹੜੇ ਮੈਂ ਮੰਨਦਾ ਉਹ ਐਕਚੁਅਲੀ ਸਾਡੀ ਇੰਡਸਟਰੀ ਦਾ ਸ਼ੇਕਸਪੀਅਰ ਮੰਨ ਲਓ। ਤੇ ਉਹਨਾਂ ਦੇ ਕੰਟਰੀਬਿਊਸ਼ਨਸ ਦਾ ਕੋਈ ਮਤਲਬ ਕੋਈ ਅੰਤ ਨਹੀਂ ਪਾ ਸਕਦਾ ਕਿ ਵਾਟ ਹੀ ਹੈਜ਼ ਡਨ। ਉਹਨੇ 4 ਸਾਹਿਬਜ਼ਾਦੇ ਫਿਲਮ ਵੀ ਬਣਾਈ, ਉਹਨਾਂ ਦਾ ਸਕ੍ਰਿਪਟ ਸੀਗਾ। ਤੇ ਉਹਨਾਂ ਦਾ ਕੰਟਰੀਬਿਊਸ਼ਨਸ ਦਾ ਕੋਈ ਤੁਸੀਂ ਜਿੰਨੇ ਤੁਸੀਂ ਉਹਨਾਂ ਦੇ ਗੁਣ ਗਾਵੇਂ ਉਹਨਾਂ ਹੀ ਘੱਟ ਆ। ਤੇ ਉਹਨਾਂ ਦੇ ਨਾਲ ਚਰਚਾ ਮਤਲਬ ਕੰਸਲਟੇਸ਼ਨ ਡਿਸਕਸ਼ਨਸ ਹੁੰਦੀਆਂ ਰਹਿੰਦੀਆਂ ਨੇ। ਤੇ ਰੇਨ ਤੇ ਵੀ ਮੇਰੇ ਸ਼ਾਰਟ ਫਿਲਮ ਤੇ ਜਿਹੜਾ ਫਾਰਮਰ ਸੁਸਾਈਡਸ ਦੇ ਉੱਪਰ ਆ ਉਹ ਵੀ ਉਹਨਾਂ ਨੇ ਇਨਪੁਟ ਦਿੱਤੀ ਸੀਗੀ। ਤੇ ਇਸ ਫਿਲਮ ਤੇ ਵੀ ਉਹ ਇਨਪੁਟ ਦੇਣਗੇ ਜੀ। ਤੇ ਉਹ ਵੀ ਅਸੀਂ ਆਪਣੇ ਨਾਲ ਰੱਖ ਰਹੇ ਹਾਂ, ਇਸ ਸ਼ਾਮਲ ਰੱਖ ਰਹੇ ਹਾਂ ਪ੍ਰੋਜੈਕਟ ਦੇ ਵਿੱਚ। ਫਾਈਨਲੀ ਐਜ਼ ਅ ਡਾਇਰੈਕਟਰ ਆਡੀਅנס ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਬਿਕੋਜ਼ ਤੁਸੀਂ ਕੁਝ ਖਾਸ ਉਹਨਾਂ ਲਈ ਲੈ ਕੇ ਆ ਰਹੇ ਹੋ। ਕੋਈ ਆਈਡੀਆ ਨਹੀਂ 2020 ਜਾਂ 2021 ਚ ਆਏ, ਪਰ ਜਦੋਂ ਵੀ ਆਏ ਤਾਂ ਤੁਸੀਂ ਬਹੁਤ ਚੀਜ਼ ਖਾਸ ਹੁਣ ਉਹਨਾਂ ਲਈ ਕੰਮ ਕਰ ਰਹੇ ਹੋ। ਕੀ ਆਡੀਅנס ਨੂੰ ਮੈਸੇਜ ਦੇਣਾ ਚਾਹੋਗੇ ਐਜ਼ ਅ ਡਾਇਰੈਕਟਰ, ਐਜ਼ ਅ ਰਾਈਟਰ ਆਫ ਚੰਨ ਪਰਦੇਸੀ 2? ਹਾਂਜੀ, ਦੇਖੋ ਜੀ, ਸਤਿ ਸ਼੍ਰੀ ਅਕਾਲ ਟੂ ਐਵਰੀਬਾਡੀ। ਮੈਂ ਜਿਹੜੀ ਸ਼ਾਰਟ ਫਿਲਮ ਬਣਾਈ ਸੀ ਰੇਨ, ਫਾਰਮਰ ਸੁਸਾਈਡਸ ਦੇ ਮੁੱਦੇ ਦੇ ਉੱਪਰ, ਉਹ ਇੱਕ ਸੋਸ਼ਲ ਪ੍ਰੋਬਲਮ, ਸੋਸ਼ਲ ਇਸ਼ੂ ਦੇ ਉੱਪਰ ਸੀਗਾ। ਪਰ ਮੈਂ ਖੁਸ਼ ਨਹੀਂ ਸੀਗਾ ਕਿ ਸਿਰਫ ਮੁਸੀਬਤਾਂ ਦੱਸਣੀਆਂ, ਪ੍ਰੋਬਲਮਸ ਦੱਸਣੀਆਂ। ਉਸ ਫਿਲਮ ਦੇ ਵਿੱਚ ਅਸੀਂ ਸੋਲੂਸ਼ਨਸ ਵੀ ਦੱਸੀਆਂ ਨੇ ਕਿ ਜੇ ਫੈਮਲੀਜ਼ ਵੀ ਇਨਵੋਲਵ ਹੋਣ ਕਿ ਇਹ ਜਿਹੜਾ ਇਸ਼ੂ ਹੈ ਇਹ ਅਸੀਂ ਉਹਨੂੰ ਸਾਈਡ 'ਤੇ ਅਸੀਂ ਕਰ ਸਕਣ। ਤੇ ਇਸੀ ਫਿਲਾਸਫੀ ਦੇ ਨਾਲ ਕਿ ਅਸੀਂ ਬਸ ਪੰਜਾਬ ਦੇ ਪ੍ਰੋਬਲਮਸ ਬਾਰੇ ਨਹੀਂ ਗੱਲਾਂ ਕਰਨੀਆਂ ਨੇ, ਅਸੀਂ ਸੋਲੂਸ਼ਨਸ ਵੀ ਦੱਸਣਾ ਚਾਹੁੰਦੇ ਨੇ। ਸੋ ਹੋਪਫੁਲੀ ਇਸ ਸੋਚ ਦੇ ਨਾਲ ਅਸੀਂ ਚੰਨ ਪਰਦੇਸੀ 2 ਨੂੰ ਵੀ ਅਪਰੋਚ ਕਰਾਂਗੇ ਤੇ ਹੋਪਫੁਲੀ ਕੋਈ ਵਧੀਆ ਐਪਿਕ ਸਮਾਜਿਕ ਤੌਰ 'ਤੇ ਅਸੀਂ ਚੰਨ ਪਰਦੇਸੀ ਪਾਰਟ 2 ਬਣਾਵਾਂਗੇ। ਬਿਲਕੁਲ ਜੀ। ਤੇ ਇਹ ਸੀ ਸਿਮਰਨ ਸਿੱਧੂ ਮੇਰੇ ਨਾਲ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਫਾਈਨਲੀ ਮੈਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੀ ਪੰਜਾਬੀ ਇੰਡਸਟਰੀ ਕੋਲ ਇੱਕ ਇਹੋ ਜਿਹੇ ਡਾਇਰੈਕਟਰ ਹੁਣ ਆ ਰਹੇ ਨੇ ਜੋ ਕਿ ਲੰਡਨ ਸਕੂਲ ਆਫ ਫਿਲਮਸ ਤੋਂ ਜਿਨ੍ਹਾਂ ਨੇ ਮਾਸਟਰਸ ਕੀਤੀ ਹੈ ਤੇ ਚੰਨ ਪਰਦੇਸੀ 2 ਵਰਗੀ ਆਈਕੋਨਿਕ ਫਿਲਮ ਨੂੰ ਦੁਬਾਰਾ, ਪਹਿਲਾਂ ਤਾਂ ਹੁਣ ਉਹ ਜਿਹੜੀ ਕਿ ਇੱਕ ਨਵੇਂ ਅਵਤਾਰ ਦੇ ਵਿੱਚ ਸਾਨੂੰ ਅਰਾਊਂਡ ਵਿਸਾਖੀ ਦੇ ਆਸ-ਪਾਸ ਦੇਖਣ ਨੂੰ ਮਿਲੇਗੀ, ਤੇ ਫਿਰ ਉਸੇ ਫਿਲਮ ਦਾ ਪਾਰਟ 2 ਜਿਹਦੇ ਡਾਇਰੈਕਟਰ ਨੇ, ਰਾਈਟਰ ਨੇ ਸਾਡੇ ਲਈ ਲੈ ਕੇ ਆ ਰਹੇ ਨੇ। ਹੋਪ ਸੋ ਕਿ ਜਲਦੀ 2020 ਦੇ ਵਿੱਚ ਵੀ ਦੇਖਣ ਨੂੰ ਮਿਲੇ ਜਾਂ ਉਸ ਤੋਂ ਅਗਲੇ ਸਾਲ, ਬਟ ਆਏਗੀ ਜ਼ਰੂਰ ਫਿਲਮ ਤੇ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ ਤੇ ਮੈਨੂੰ ਇੰਤਜ਼ਾਰ ਹੈ ਤੇ ਆਮ ਡੈਮ ਸ਼ੋਰ ਕਿ ਤੁਹਾਨੂੰ ਵੀ ਸਾਰਿਆਂ ਨੂੰ ਇੰਤਜ਼ਾਰ ਹੋਣਾ ਕਿ ਕਦੋਂ ਉਸ ਫਿਲਮ ਦਾ ਅਗਲਾ ਹਿੱਸਾ ਸਾਨੂੰ ਦੇਖਣ ਨੂੰ ਮਿਲੇ। ਸੋ ਸਿਮਰਨ ਸਿੱਧੂ, ਤੁਸੀਂ ਤੁਹਾਡੇ ਰੂਬਰੂ ਮੈਂ ਇਹਨਾਂ ਨੂੰ ਕਰ ਦਿੱਤਾ ਹੈ ਤੇ ਬਾਕੀ ਤੁਸੀਂ ਇਹਨਾਂ ਨਾਲ ਸੋਸ਼ਲ ਮੀਡੀਆ ਤੇ ਜੁੜ ਸਕਦੇ ਹੋ ਤੇ ਆਪਣੇ ਸਵਾਲ ਜਵਾਬਾਂ ਦੇ ਜਿਹੜੇ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਤੇ ਜਵਾਬ ਆਪ ਹੀ ਦੇ ਦੇਣਗੇ। ਸੋ ਸਾਡਾ ਫਰਜ਼ ਸੀ ਕਿ ਅਸੀਂ ਇਹਨਾਂ ਨੂੰ ਇੰਟਰੋਡਿਊਸ ਕਰਵਾਈਏ ਤੁਹਾਡੇ ਤੱਕ ਤੇ ਇਹਨਾਂ ਦਾ ਥਾਟ ਦੱਸੀਏ ਤੁਹਾਨੂੰ ਕਿ ਐਗਜ਼ੈਕਟਲੀ ਇਹਨਾਂ ਦੇ ਕੀ ਪਲਾਨ ਨੇ ਤੇ ਕਿੰਨੀ ਜਲਦੀ ਚੰਨ ਪਰਦੇਸੀ 2 ਹੈ ਜਿਹੜੀ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਸਕਦੀ ਹੈ। ਸੋ ਇਹ ਸੀ ਛੋਟੀ ਜਿਹੀ ਖਾਸ ਮੁਲਾਕਾਤ ਤੇ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ।